ਸਿੱਖਾਂ ਨਾਲ ਭਾਈਚਾਰੇ ਹੁੰਦੇ ਸੀ। ਬੱਕਰੇ ਖੋਣੇ ਬੰਦਿਆਂ ਨੇ ਵੀ ਤੁਹਾਡੇ ਜੋਗੇ ਨੇ ਤੇ ਗਾਂ ਕੱਟਾ ਕੀਤਾ ਜੇ ਸ਼ਰਾਬਾਂ ਦੱਬ ਕੇ ਉਹਨਾਂ ਪੀ ਲੈਣੀ ਸੱਟੀ ਜਾਣੇ ਅੱਗੇ ਉਹਨਾਂ ਉਹ ਵੀ ਖਾਧੀ ਜਾਣੇ ਹੁਣ ਉਹ ਵੀ ਖਾਧੀ ਜਾਣੇ ਉਦੋਂ ਅਜਾਬ ਦੇ ਬੰਦਿਆਂ ਨੂੰ ਬਾਬਾ ਜੀ ਉਹ ਜਿਵੇਂ ਇੱਥੇ ਹੁਣ ਮੂੰਹ ਪਿਆਰ ਹੋਵੇ ਸਾਈ ਨਾਲ ਅਸੀਂ ਉਹਨੂੰ ਵੀ ਸ਼ਾਦੀ ਬਰਾਤ ਸੱਦ ਲੈਨੇ ਆ ਬੜੀਆਂ ਸਾਦੇ ਲੋਕੀ ਸ਼ਾਦੀਆਂ ਸਿੱਖਾਂ ਵੀ ਜਾਣਾ ਦਿਆ। ਅੱਛਾ ਸਿੱਖ ਕੌਮ ਹੈ ਜਿਹੜੀ ਇਹਨਾਂ ਨੇ ਸ਼ੁਰੂ ਤੋਂ ਹੁਣ ਕਰ ਲੈਣ ਇੱਕ ਤਾਂ ਇਹਨਾਂ ਨੇ ਜੰਮਦਿਆਂ ਨਾਲ ਵਾਲ ਨਹੀਂ ਲਵਾਉਣਾ ਕੋਈ ਵੀ ਜੁੱਸੇ ਤੋਂ ਹੁਣ ਤਾਂ ਬੋਧੇ ਰਖਵਾਏ ਹੋਏ ਨੇ ਓਡੇ ਓਡੇ ਜੂੜੇ ਹੋਣੇ ਤੇ ਮੱਝਾਂ ਭਾਵੇਂ 10 ਮਿਲਦੀਆਂ ਜਿਹੜਾ ਖਾ ਲਿਆ ਜਿਹੜਾ ਬਚ ਗਿਆ ਡੱਟ ਲਾ ਕੇ ਰੱਖੀ ਜਾਣ ਕਿਸੇ ਦੇ ਵਿਆਹ ਤੇ ਦੇ ਦੇਣਾ। ਇਹ ਦੋ ਕੰਮ ਨਹੀਂ ਕਰਦੇ ਵੇਚਦੇ ਨਹੀਂ ਹੁੰਦੇ। ਸਾਡੇ ਵੱਡਿਆਂ ਨੇ ਤਾਂ ਬੇੜਾ ਕਰ ਕੀਤਾ ਉਹਨਾਂ ਦਾ ਛਮਾਈ ਦਾ ਪਾਣੀ ਦੀ ਵੀ ਨਹਿਰੀ ਚਾਈ ਕਰੋ। ਅੱਛਾ ਪਟਵਾਰੀ ਨੂੰ ਮਾਰਨਾ ਬੜਤਾ ਸੀ ਇੰਨਾ ਮਾਮਲਾ ਭਰਦਿਆਂ ਤੂੰ ਬਰਾਨ ਕਰ ਦੇ ਉਹ ਬੇੜਾ ਇਧਰ ਆ ਕੇ ਗਰਕ ਹੋਇਆ ਬਰਾਨ ਦਾ ਸਾਨੂੰ ਪਹਿਲੀ ਘੱਟ ਪਈ। ਅੱਛਾ ਬਾਬਾ ਜੀ ਜਦੋਂ ਤੁਸੀਂ ਇਕੱਠੇ ਵਸਦੇ ਹੋ ਬਰਤਾਨੀਆ ਹਕੂਮਤ ਸੀ ਪਾਕਿਸਤਾਨ ਇੰਡੀਆ ਇਕੱਠਾ ਸੀ ਹਿੰਦੁਸਤਾਨ ਸੀ ਉਦੋਂ ਤੇ ਸਿੱਖ ਵੀ ਸਨ ਸਿੱਖਾਂ ਦਾ ਤੇ ਮੁਸਲਮਾਨਾਂ ਦੇ ਵੀ ਸੋ ਗੱਲ ਸੁਣੋ ਤੁਸੀਂ ਉਦੋਂ ਇਕੱਠੇ ਰਹਿ ਰਹੇ ਸੀ ਉਦੋਂ ਵਕਤ ਸਹੀ ਸੀ ਤੁਹਾਡਾ ਜਾਂ ਹੁਣ ਵਾਲਾ ਸਹੀ ਉਦੋਂ ਸਮਿਆਂ ਦੇ ਨਹੀਂ ਉਹ ਮੈਂ ਹੁਣ ਵੀ ਆਲਾ ਦੇ ਨਹੀਂ ਉਦੋਂ ਮੈਂ ਨਾ ਉਦੋਂ ਵਕਤ ਬੜਾ ਸਹੀ ਕਿਵੇਂ ਕਰਕੇ ਥੋੜੀ ਕੋਈ ਰੋਸ਼ਨੀ ਪਾਓ ਬਜ਼ੁਰਗੋ ਕੀ ਨਾ ਆਪਣਾ ਮੇਰਾ ਨਾਂ ਆਸ਼ਿਕ ਹੈ। ਆਸ਼ਿਕ ਤੇ ਆਪਣੇ ਵਾਲ ਸਾਹਿਬ ਦਾ ਨਿਹਾਲਾ ਦਾਦੇ ਦਾ ਨਾਮ ਸੀ ਸੁਲਤਾਨ ਤੇ ਉਹਦੇ ਪਿਓ ਦਾ ਨਾਮ ਸੀ ਸਨੱਤਾ। ਅੱਛਾ ਪਰਦਾਦੇ ਦਾ ਨਾਮ ਹੀ ਆ ਬਾਬਾ ਜੀ ਆਪਣੀ ਜ਼ਾਤ ਕਿਹੜੀ ਡੋਗਰ ਸਹੀ ਹੈ ਤੇ ਬਾਬਾ ਜੀ ਤੁਸੀਂ ਮਹਾਜਰ ਜੇ ਮਹਾਜਰ ਉਧਰੋਂ ਆਏ ਅੱਛਾ ਥੋੜਾ ਕੋਈ ਦੱਸ ਦਿਆ ਜੀ ਕਿ ਜਿੱਥੇ ਅਸੀਂ ਬੈਠੇ ਆ ਇਹ ਵੀ ਤਾਰਫ ਕਰਾ ਦੇ ਇਹ ਪਿੰਡ ਕਿਹੜਾ ਜਿੱਥੇ ਬੈਠੇ ਆ ਇਸ ਟਾਈਮ 12 ਚੱਕ ਤੇ ਇਹਦੇ ਨਾਲ ਪਹਿਲੇ ਅਸੀਂ ਰਹੇ ਸੀ ਉਜਰੇ ਕੋਲ ਫਿਰ ਅਸੀਂ ਰਹੇ ਲੈਲਪੁਰ ਫਿਰ ਜ਼ਮੀਨ ਪਵਾਈ ਇੱਥੇ ਆਏ ਮੇਰੇ ਕੱਲੋਂ ਬਰਬਾਦ ਪਈ ਸੀ ਕੋਈ ਸ਼ਾਇਦ ਨਹੀਂ ਅੱਜ ਉੱਥੇ ਵਾਹੀਆਂ ਹੁੰਦੀਆਂ ਹਾਂਜੀ। ਅੱਛਾ ਬਾਬਾ ਜੀ ਦੇ ਨਾਲ ਹੋਰ ਕਿਹੜਾ ਪਿੰਡ ਇਹਦੇ ਨਾਲ ਆ 11 ਚੱਕ ਵੀ ਹੈ ਮਾਮੂ ਗੁਜਰ ਵੀ ਹੈ ਬੱਲੀਆਂ ਵਾਲੇ ਅਗਲੇ ਪਿੰਡ ਨੇ ਉਹ 13 ਚੱਕ ਹਿੰਦੂਆਂ ਦਾ ਉਹ 10 ਚੱਕ 13 ਚੱਕ ਹਿੰਦੂਆਂ ਦਾ ਆਹੋ ਉਹ ਵੀ ਸਿੱਖ ਹੀ ਉੱਠ ਕੇ ਗਏ ਨੇ ਉੱਥੋਂ ਇੱਥੇ ਵੀ ਸਿੱਖ 13 ਚੱਕ ਇੱਥੇ ਵੀ ਰਹਿੰਦੇ ਹਾਂ ਇੱਥੇ ਵੀ ਸਿੱਖ ਰਹਿੰਦੇ। ਅੱਛਾ ਵੀ ਸਰਦਾਰਾਂ ਦਾ ਪਿੰਡ ਸੀ ਇਹ ਇੱਥੇ ਹੈਗੇ ਸੀ ਕਿ ਲਬਾਣੇ ਅੱਛਾ ਕੋਮਾ ਇਹਨਾਂ ਦੀ ਮੈਂ ਕਹਿੰਦੇ ਸਰਦਾਰ ਦੇ ਸਿੱਖ ਸਰਦਾਰ ਸਦਾ ਦੇ ਸਿੱਖ ਲਬਾਣੇ ਉਰਾ ਪਰਾਂ ਇਹ ਸਾਰੀਆਂ ਕੋਮ ਜਿਵੇਂ ਸਾਡੇ ਦੇ ਜ਼ਾਤਾਂ ਨੇ ਮੁਸਲਮਾਨ ਜਿਵੇਂ ਮੁਸਲਮਾਨਾਂ ਦੇ। ਬਾਬਾ ਜੀ ਜ਼ਿਲ੍ਹਾ ਕਿਹੜਾ ਤਹਿਸੀਲ ਆਪਣਾ ਸਾਡਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਮੁਕਤਸਰ ਨਹੀਂ ਬਾਬਾ ਜੀ ਇੱਥੋਂ ਵਾਲਾ ਤਾਰ ਇੱਥੋਂ ਵਾਲਾ ਸ਼ਿਵਪੁਰਾ ਤਹਿਸੀਲ ਵੀ ਸ਼ਿਵਪੁਰਾ ਅੱਛਾ ਨਹੀਂ ਤਹਿਸੀਲ ਸਾਡੇ ਹੈਗੀ ਸ਼ਰਕਪੁਰ ਤਹਿਸੀਲ ਤੁਹਾਨੂੰ ਸ਼ਰਕਪੁਰ ਲੱਗਦੀ ਜ਼ਿਲ੍ਹਾ ਸ਼ਿਵਪੁਰਾ ਲੱਗਦਾ ਥਾਣਾ ਸ਼ਰਕਪੁਰ ਦਾ ਥਾਣਾ ਸ਼ਰਕਪੁਰ ਸਹੀ ਹੋ ਗਿਆ ਬਾਬਾ ਜੀ ਤੇ ਆਪਣਾ ਜਿੱਥੋਂ ਤੁਸੀਂ ਚੜ੍ਹਦੇ ਪੰਜਾਬ ਆਏ ਹੁਣ ਆਪਾਂ ਗੱਲਾਂ ਕਰਾਂਗੇ 47 ਤੋਂ ਪਹਿਲਾਂ ਵਾਲੀਆਂ ਸਾਰੀਆਂ ਜਿੱਥੋਂ ਤੁਸੀਂ ਉਧਰੋਂ ਆਏ ਤੁਹਾਡਾ ਪਹਿਲਾ ਵਤਨ ਜਿਹੜਾ ਇੰਡੀਆ ਵਾਲਾ ਤੁਹਾਡਾ ਪਿੰਡ ਕਿਹੜਾ ਸੀ? ਸਾਡਾ ਪਿੰਡ ਇੱਕ ਵੱਡਾ ਖੈਰੇ ਕੇ ਛੋਟਾ ਕੁੱਲਾ ਸੀ। ਅੱਛਾ ਜੀ ਉਹਦੇ ਦੁਆਲੇ ਪਿੰਡ ਜਿਹੜੇ ਸੀ ਨਾ ਅਗਾ ਅਸੀਂ ਸ਼ਹਿਰ ਨੂੰ ਜਾਂਦੇ ਜਲਾਲਾਬਾਦ ਨੂੰ। ਅੱਛਾ ਅਮੀਰ ਸੀ ਜਲਾਲਾਬਾਦ ਸੀ ਉਹ ਨੇੜੇ ਹੀ ਸੀ ਸ਼ਹਿਰ ਸਾਡੇ। ਅੱਛਾ ਉੱਥੇ ਜਾਂਦੇ ਤੇ ਤਹਿਸੀਲ ਜ਼ਿਲ੍ਹਾ ਕਿਹੜਾ ਸੀ ਆਪਣਾ? ਫਿਰੋਜ਼ਪੁਰ ਪਿਛਾਂ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਮੁਕਤਸਰ ਸੀ। ਅੱਛਾ ਤਹਿਸੀਲ ਮੁਕਤਸਰ ਸਹੀ ਸੀ। ਆਲੇ ਦੁਆਲੇ ਕਿਹੜੇ ਸਨ ਪਿੰਡ ਮਸ਼ਹੂਰ? ਆਲੇ ਦੁਆਲੇ ਸਾਡੇ ਮਸ਼ਹੂਰ ਕਿੰਨੇ ਪਿੰਡ ਸੀ ਪਿੰਡਾਂ ਦੇ ਨਾਮ ਹੀ ਇਸ ਤਰ੍ਹਾਂ ਦੇ ਇੱਕ ਮਾਮੂ ਜੋਈਆ ਸੀ ਇੱਕ ਥਾਰਾ ਮਾਤਮਾ ਦਾ ਸੀ ਕਾਸਮ ਕੇ ਸੀ। ਅੱਛਾ ਅੱਗੇ ਮਿੱਡਾ ਪਰਾਜ ਕੇ ਇਹ ਜੇ ਪਿੰਡ ਸੀ। ਅੱਛਾ ਇੱਧਰ ਇੱਕ ਪਿੰਡ ਸੀ ਉਹ ਨਸੀਰੇ ਕੇ ਸੀ ਖੈਰੇ ਕੇ ਸੀ ਸੁੱਲਾ ਸੀ ਰਾਈਆਂ ਦਾ ਉਹਦੇ ਛੋਟੇ ਪਿੰਡ ਇੰਨੇ ਨੇ ਜੀਵ ਕੋਈ ਨਹੀਂ ਹੁੰਦੇ। ਬਾਬਾ ਜੀ ਆਪਣੀ ਉਮਰ ਕਿੰਨੀ ਤੁਹਾਡੀ ਉਦੋਂ? ਮੇਰੀ ਉਮਰਾਂ ਦਾ ਵਾਪਸ ਤੈਨੂੰ ਮੈਂ ਦੱਸਦਾ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਨਾ ਉਦੋਂ ਵੀ ਤੈਨੂੰ ਬਾਤ ਦੱਸ ਦੇਣਾ। ਹਾਂਜੀ ਉਦੋਂ ਲੋਕ ਸਾਡੇ ਨਾਲ ਵੱਡੇ ਖੁੱਦੋ ਖੇਡਦੇ ਫਿਰਦੇ ਕੋਈ ਪਤਾ ਨਹੀਂ ਹੁੰਦਾ ਸੀ। ਉਹ ਨਾ ਰਾਹ ਖਹਿੜਾ ਹੁੰਦਾ ਸੀ ਬਿਰਲੇ ਜੀ ਉਹਦੇ ਹੁੰਦੇ ਹੁਣ ਤਾਂ ਤਰੰਡ ਹੋ ਗਿਆ। ਉਹ ਐਡੀਆਂ ਝੰਡੀਆਂ ਉਹਨਾਂ ਨੇ ਸੱਟੀਆਂ ਉਹਨਾਂ ਕਹਿ ਵੀ ਨਾ ਇਹ ਤੁਸੀਂ ਫੜ ਲਓ ਤੁਸੀਂ ਆ ਕੁਝ ਪਾਕਿਸਤਾਨ ਜਿੰਦਾਬਾਦ ਉਹ ਅਸੀਂ ਪਾਉਂਦੇ ਰਹੇ ਪਾਕਿਸਤਾਨ ਜਿੰਦਾਬਾਦ ਕਰਕੇ। ਬਾਅਦ ਤੇ ਮੁੜ ਤੀਜੇ ਸਾਲ ਆ ਗਿਆ ਵੀ ਤੁਸੀਂ ਐਂ ਕਰੋ ਵੋਟਾਂ ਪੈਣੀਆਂ ਨੇ ਕਾਂਗਰਸ ਦੀਆਂ ਤੇ ਮੁਸਲਿਮ ਲੀਗ ਦੀਆਂ। ਫਿਰ ਵੋਟਾਂ ਪਈਆਂ ਕਾਂਗਰਸ ਦੀਆਂ ਤੇ ਮੁਸਲਿਮ ਲੀਗ ਦੀਆਂ। ਅੱਛਾ ਉਹ ਵੋਟਾਂ ਪੈ ਗਈਆਂ ਤੇ ਫਿਰ ਜੀ ਰੋੜਾ ਬਣ ਗਿਆ। ਉਹਨਾਂ ਆਖਿਆ ਲੈ ਵੀ ਹੁਣ ਵੰਡ ਹੋ ਗਈ ਹੈ ਪਾਕਿਸਤਾਨ ਦੇ ਹਿੰਦੂ ਉਧਰੋਂ ਇੱਧਰ ਆ ਜਾਣ ਤੇ ਪਾਕਿਸਤਾਨ ਦੇ ਉਧਰ ਜਾਂਦੇ ਰਹਿਣ।
ਸਾਡੇ ਵੱਡਿਆਂ ਆਖਿਆ ਵੀ ਇੱਥੇ ਸਾਰੇ ਮਰ ਗਏ ਨੇ, ਇਹ ਤਾਂ ਨਹੀਂ, ਦਿੱਲੀ ਬਾਦਸ਼ਾਹ ਬਦਲਣਾ ਹੈ, ਅਸਾਂ ਕੋਈ ਨਹੀਂ ਜਾਣਾ, ਅੱਛਾ ਅਸੀਂ ਕੋਈ ਨਹੀਂ ਜਾਣਾ। ਅਸੀਂ ਬਾਰਡਰ ਦੇ ਉੱਤੇ ਸਾਂ, ਸਾਨੂੰ ਬਾਰਡਰ 10-12 ਮੀਲ ਇਹ ਲੋਕਾਂ ਨੂੰ ਬੜਾ ਦੂਰ, ਲੋਕ ਉੱਥੋਂ ਆਉਂਦੇ, ਸਾਡੇ ਬੰਦੇ ਉਹਨਾਂ ਨੂੰ ਕੁੱਟਦੇ, ਕਿਸੇ ਦੀ ਬਾਂਹ ਵੱਡੀ, ਕਿਸੇ ਦੇ ਉਂਝ ਤੋਵਾ, ਮੀਂਹ ਪੈਣੇ, ਬੁਰਾ ਹਾਲ ਲੋਕਾਂ ਦਾ ਹੋਣਾ। ਸਾਡੇ ਬੰਦਿਆਂ ਨੇ ਉਹਨਾਂ ਨੂੰ ਲੜਨਾ, ਉਹਨਾਂ ਆਖਣਾ ਨਹੀਂ। ਅਸੀਂ ਫਿਰ ਸਾਡੇ ਬੰਦੇ ਡਾਂਗ ਸੋਟੇ ਵਾਲੇ ਬੜੇ ਤਗੜੇ ਸੀ, ਜਿੰਨੇ ਹੈਗੇ ਸੀ, ਜਿਹੜਾ ਕੋ ਆਉਂਦਾ ਕੁੱਟ ਕੱਟ ਦਿੰਦੇ ਸੀ। ਉਹ ਫਿਰ ਮਿੰਟ ਦੀ ਆਈ, ਉਹਨਾਂ ਕਿਹਾ ਨਿਕਲ ਜਾਓ, ਤੁਹਾਨੂੰ ਨਿਕਲਣਾ ਪੈਣਾ, ਨਹੀਂ ਤਾਂ ਅਸੀਂ ਤੁਹਾਨੂੰ ਵੀ ਨਹੀਂ ਰਹਿਣ ਦੇਣਾ। ਇਹ ਫਿਰ ਅਸੀਂ ਤਾਂ ਆ ਕੇ ਰਮਾਨ ਨਾਲ ਨਿਕਲ ਕੇ ਉੱਥੇ ਬੇੜੀਆਂ ਤੇ ਬੈਠੇ ਰਹੇ, ਲੰਘਦੇ ਆ। ਪਰ ਲੋਕਾਂ ਦਾ ਉਦੋਂ ਹਾਲ ਬਹੁਤ ਬੁਰਾ ਸੀ, ਲੋਕ ਅੱਧੇ ਦੇ ਜੀ ਲੋਕਾਂ ਦੇ ਮਰ ਗਏ, ਸੁਨਾਨੀਆਂ 3 ਸਾਲੀ ਲੋਕਾਂ ਦੀਆਂ ਆਈਆਂ ਉਧਰ ਰਹਿ ਕੇ, ਤੇ 6 ਮਹੀਨੇ ਸਾਲ ਲੋਕੀ ਖੱਜਲ ਹੁੰਦਾ ਫਿਰਿਆ, ਨਾ ਮਕਾਨ ਨਾ ਸ਼ਕਾਨ। ਫਿਰ ਜਾ ਕੇ ਬਾਅਦ 'ਚ ਆਬਾਦ ਹੋਏ ਲੋਕ, ਆਪਾਂ ਜਦੋਂ ਆਏ ਕਿੱਲਾ ਜੀ ਸਾਰਿਆਂ ਨੂੰ ਮਿਲਿਆ, ਭਾਵੇਂ ਕੋਈ 20 ਮਰਬਿਆਂ ਦਾ ਮਾਲਕ, ਭਾਵੇਂ ਕੁਝ ਵੀ। ਇਹਨਾਂ ਬੰਦਿਆਂ ਨੂੰ ਇਹ ਉਦੋਂ ਮਿਲਿਆ। ਬੰਦੇ ਫਿਰ ਕਈ ਸਾਲ ਤੱਕ ਸਿੱਧੇ ਨਹੀਂ ਹੋਏ, ਹੁਣ ਲੋਕ ਸਿੱਧੇ ਹੋ ਗਏ ਨੇ, ਹੁਣ ਖੁਸ਼ਹਾਲ ਨੇ ਸਾਰੇ ਲੋਕ। ਤੇ ਉਹ ਵਕਤ ਮੈਨੂੰ ਤਾਂ ਯਾਦ ਆ ਜਾਂਦਾ, ਤੇ ਮੇਰੇ ਤਾਂ ਲੋਕ ਘੰਟੇ ਖੜੇ ਹੋ ਜਾਂਦੇ ਆ। ਇਹ ਕਿਆਮਤ ਤੁਸੀਂ ਵੇਖੀ ਸਾਹਿਬ? ਹਾਂ ਜੀ, ਆ ਪਿੰਡਾਂ ਨੇ ਦੱਸਿਆ, ਆ ਪੰਚਕ ਜੋ ਸਿੱਖ ਆਇਆ ਸੀ ਇੱਥੇ, ਲੋਕਾਂ ਨੇ ਵੇਖਿਆ ਲੋਕ ਵੱਡੇ ਹੋਏ ਉੱਤੇ ਬੀਬੀਆਂ ਦੇ ਥਣਾਂ ਦੇ ਦੁੱਧ ਪੀਂਦੇ ਪਏ ਮਰਿਆਂ ਤੇ। ਤੁਸੀਂ ਵੇਖਿਆ ਉਹ ਖਾਣਾ? ਇਹਨਾਂ ਲੋਕਾਂ ਵੇਖਿਆ ਜਿਹਨਾਂ ਨੇ ਵੇਖਿਆ। ਅੱਛਾ, ਜਿਹੜੇ ਇਧਰ ਵੀ ਢਿੱਚੇ ਸਿੱਖ। ਹਾਂ, ਇਧਰ ਬਹੁਤ ਵੱਡੀ ਪਹਿਲਾਂ ਕੰਮ ਹੀ ਉਦੋਂ ਸਿੱਖਾਂ ਛੇੜਿਆ, ਤਾਂ ਇਧਰ ਵੱਡਾ ਵਡਾਈ ਹੋਈ। ਜਿਹਦੇ ਲੋਕ ਅਮਨ ਉਹ ਕਹਿੰਦੇ ਆ ਪਹਿਲਾਂ ਮੁਸਲਮਾਨਾਂ ਤੋਂ ਬੜੇ ਟੁੱਕ ਕੀਤੀ, ਫਿਰ ਅਸੀਂ ਉਧਰੋਂ ਕੀਤੀ। ਨਹੀਂ ਉਹਨਾਂ ਕੀਤੀ, ਇਹਨਾਂ ਨੇ ਐਵੇਂ ਗਲਤੀ ਕਰਦੇ, ਸਿੱਖਾਂ ਹੀ ਕੀਤੀ। ਅੱਛਾ, ਬਹੁਤ ਮਾਰੇ ਨੇ ਉਹਨਾਂ ਨੇ ਬੰਦੇ, ਬਹੁਤ ਮਾਰੇ ਲੋਕਾਂ ਨੂੰ, ਬੜਾ ਕੁਛ। ਕੱਪਾਂ 'ਚ ਲੋਕੀ ਆਉਂਦੇ ਰਹੇ ਸੀ, ਅਸੀਂ ਕੱਪ ਕੁੱਪ ਕੋ ਨਹੀਂ ਵੇਖਿਆ, ਮੈਂ ਤੈਨੂੰ ਝੂਠ ਮਾਰੀ। ਅਸੀਂ ਤਾਂ ਦਰਿਆ 'ਤੇ ਮਹੀਨਾ ਬੈਠੇ ਰਹੇ। ਪਿਛਲੇ ਮੈਨੂੰ 35 ਲੋਕ ਸਾਡੇ ਬੰਦੇ ਕੁੱਟ ਕੇ ਪਿਛਾਂ ਪਹੁੰਚਾ ਦਿੰਦੇ ਸੀ, ਤੇ ਫਿਰ ਆ ਕੇ ਬਹਿ ਜਾਂਦੇ। ਸਾਨੂੰ ਅਗਲਿਆਂ ਨੂੰ ਪਤਾ ਨਹੀਂ ਲੱਗਦਾ ਪਿਛਾਂ ਆਏ ਕਿ ਨਹੀਂ। ਮਹੀਨਾ ਉੱਥੋਂ ਬੇੜੀਆਂ ਤੋਂ ਲੰਘਦੇ ਰਹੇ, ਤੇ ਇੱਧਰ ਆ ਗਏ ਫਿਰ। ਬਾਬਾ ਜੀ ਇੱਥੇ ਨਾਲ ਦੇ ਪਿੰਡਾਂ ਵਿੱਚ ਕਿਹੜੇ ਹੋਏ ਸੀ ਜ਼ਿਆਦਾ ਵਾਰ ਟੁੱਕ? ਹੈਂ, ਕਿਹੜੇ 'ਚ ਅੱਗੇ ਤੁਸੀਂ ਦੱਸਦੇ ਪਏ ਕਿਹੜੇ ਪਿੰਡ 'ਚ ਹੋਏ ਸੀ ਜ਼ਿਆਦਾ ਵਾਰ ਟੁੱਕ? ਇੱਧਰ ਉਹ ਪੰਜ ਚੱਕ ਉਹ ਸਿੱਖਾਂ ਦਾ ਹੀ ਸੀ। ਇਹ ਪਿੰਡਾਂ ਦੇ ਪਰਲੇ ਪਾਸੇ ਉੱਤੇ ਪੰਜ ਚੱਕ 'ਚ ਜਾਂ ਗਾਜੀ ਹੋਈ ਸੀ। ਅੱਛਾ, ਗਾਜੀ ਬਰਜਾਮ ਸਿੰਘ ਸਿੱਖ ਰਹਿੰਦਾ ਸੀ। ਅੱਛਾ, ਉਹਦੇ ਨੇੜੇ ਕੋਈ ਸ਼ੈ ਨਹੀਂ ਆਉਂਦੀ ਸੀ। ਅੱਛਾ, ਸਿੱਖ ਦੇ ਏਡਾ ਉਹ ਸਿੱਖ ਤਗੜਾ ਸੀ। ਅੱਛਾ, ਤੇ ਉੱਥੇ 4 ਪਿੰਡ ਇਕੱਠੇ ਹੋਏ ਸੀ ਉਹਦੇ ਕੋਲ। ਅੱਛਾ, ਉਹ ਫਿਰ ਲੋਕਾਂ ਨੇ ਇਹਨਾਂ ਦਰਖਾਸ਼ਾਂ ਦੇ ਕੇ ਤੇ ਮਿੰਟਰੀ ਵਾਲੇ ਲਿਆਂਦੇ। ਮਿੰਟਰੀ ਉਹਦਾ ਭਰਾ ਸੀ ਜਿਹੜਾ ਕਾਲਾ, ਉਹ ਸਿੱਖੋ ਨਿਕਲ ਗਿਆ ਸੀ। ਤੇ ਬਰਜਾਮ ਸਿੰਘ ਆਖਿਆ ਮੈਂ ਹਾਜ਼ਰ ਨਹੀਂ ਉਧਰ ਜਾ ਕੇ ਸਦਾਉਣਾ, ਮੈਂ ਇੱਥੇ ਹੀ ਰਹਿਣਾ। ਅੱਛਾ, ਤੇ ਉਹ ਫਿਰ ਦੁਨੀਆ ਉੱਥੇ ਰਹਿੰਦੀ ਸੀ, ਮੀਂਹ ਪੈਂਦੇ ਸੀ, ਬੰਦਾ ਕਿਤੇ ਤੱਕ ਨਹੀਂ, 20 ਪਿੰਡ ਵੀ ਜਾਂਦੇ ਤੇ ਉਹਦੇ ਨੇੜੇ ਕੋਲ ਨਹੀਂ ਜਾਂਦਾ ਸੀ। ਅਖੀਰ ਨੂੰ ਫਿਰ ਇਹਨਾਂ ਮਿੰਟਰੀ ਸਦਾ ਕੇ ਤੇ ਉਹ 4 ਚਫੇਰੇ ਹੋਈ, ਤੇ ਉਹ ਬਾਹਰ ਨਿਕਲਿਆ ਘੋੜੀਆਂ ਤੇ ਵੀ ਮੈਂ ਨਿਕਲਣਾ, ਤੇ ਦੁਨੀਆ ਭੱਜ ਗਈ। ਉਹ ਫਿਰ ਉਹਨੂੰ ਮਿੰਟਰੀ ਵਾਲਾ ਮਾਰਿਆ ਲੋਕਾਂ, ਫਿਰ ਮਰੇ ਨੂੰ ਜਾ ਕੇ ਵੇਖਿਆ। ਅੱਛਾ, ਅੱਛਾ, ਉਹ ਉਹਨਾਂ ਦੀ ਬੜੀ ਕਤਲਾਮ ਹੋਈ ਸੀ, ਉਸ ਪਿੰਡ ਵੀ ਪੰਜ ਚੱਕ 'ਚ ਗਾਜ਼ੀ 'ਚ। ਹਾਂ, ਗਾਜੀ 'ਚ ਬੜੀ ਹੋਈ। ਵੱਡੇ ਨੇ ਜਿਹੜੇ ਅਗਲੇ ਬੈਠੇ ਸੀ ਨਾ ਲੋਕ, ਉਹ ਦੱਸਦੇ ਸੀ। ਹਾਂਜੀ, ਹਾਂਜੀ, ਤੁਸੀਂ ਤਾਂ ਸਾਰੀ ਬਾਤ ਤੁਸੀਂ ਮਾਜਰ ਤੁਸੀਂ ਬਾਅਦ 'ਚ ਆਏ ਨਾ? ਹਾਂ, ਬਾਅਦ 'ਚ ਆਏ। ਹਾਂਜੀ, ਉਧਰੋਂ ਵੀ ਆਉਂਦੇ ਨੇ ਲੋਕੀ, ਵੱਡਿਆ ਪਿਆ ਟੁੱਕਿਆ ਪਿਆ, ਨਾਰਾ ਜ਼ਰੂਰਤ ਆਇਆ, ਤੋਬਾ ਤੋਬਾ। ਉਹ ਤਾਂ ਬਹੁਤ ਹੀ ਵਡਾਂਗ ਹੋਈ ਹੈ ਦੁਨੀਆ। ਇੱਧਰ ਅਸੀਂ ਬੈਠੇ ਆ ਨਾ, ਹਾਂਜੀ, ਤੇ ਸਿੱਖ ਪੈ ਗਏ ਨੇ। ਅਸੀਂ ਇੱਧਰ ਭੱਜ ਗਏ, ਤੂੰ ਇੱਧਰ ਭੱਜ ਇੱਧਰ ਮੂੰਹ ਆਇਆ। ਹਾਂਜੀ, ਬਚਾਉਣ ਦੇ ਨਹੀਂ, ਕਿਸੇ ਨੂੰ ਬੀਬੀਆਂ ਦਾ ਪਤਾ ਨਹੀਂ, ਕੋਈ ਕਿੱਧਰ ਭੱਜ ਗਿਆ, ਕੋਈ ਕਿੱਧਰ ਭੱਜ ਗਿਆ, ਕੋਈ ਕਿੱਧਰ ਭੱਜ ਗਿਆ। ਐਵੇਂ ਕਹਿੰਦੇ ਮਾਮਾ ਪੁੱਤ ਨੇ ਸੰਭਾਲਿਆ ਨਾ। 3 ਸਾਲੀ ਬੀਬੀਆਂ, ਤੈਨੂੰ ਮੈਂ ਪੱਟੀਆਂ ਦੀਆਂ ਬੀਬੀਆਂ ਸੀ। ਤਹਿਸੀਲ ਉਹਨਾਂ ਦੀ ਜੀਰਾ ਤੇ ਨਾੜੇਮਾਲ ਥਾਣਾ ਸੀ। ਉਹਨੇ ਕਿਹਾ ਸਾਡਾ ਜਦੋਂ ਗਾਫਲਾ ਬੈਠਾ, ਨਾਰ ਵਾਲੇ ਸਿੱਖ ਪਏ ਨੇ, ਛਾਲਾ ਮਾਰ ਕੇ ਕੋਈ ਨਾਰ 'ਚ ਡੁੱਬ ਗਿਆ, ਕੋਈ ਦੁਨੀਆ। ਉਹ ਫਿਰ ਜਨਾਨੀਆਂ ਫਕੜਨ ਲੱਗ ਪਏ। ਅਸਾਂ ਮੂੰਹ ਤੇ ਗਾਰੇ ਮਾਰ ਲਏ, ਸਿਰ ਖੋਲ ਲਏ। ਅਸੀਂ 11 ਜਨਾਨੀਆਂ ਸਾਂ, ਲੁੱਕ ਗਈਆਂ ਬੂਟਿਆਂ ਬਾਟਿਆਂ ਦੇ ਵਿੱਚ। ਅੱਛਾ, 10 ਦਿਨ ਕੇ 11 ਦਿਨ ਲੈਂਦੇ ਟੁਰਦੀਆਂ ਆਈਆਂ। ਰਾਤ ਨੂੰ ਅਸੀਂ ਟੁਰਨਾ, ਕਿ ਲੱਭ ਗਈ ਸ਼ੈ ਖਾ ਲੈਣੀ। ਦਿਨੇ ਅਸੀਂ ਬੂਟਿਆਂ 'ਚ ਲੁੱਕ ਜਾਣਾ। 11ਵੇਂ ਦਿਨ ਆ ਕੇ ਇੱਥੇ ਲੱਗੀਆਂ ਸੀ ਕੱਲੀਆਂ। ਕੋਈ ਪਤਾ ਨਹੀਂ ਜਾਣ ਕਿੱਧਰ ਨੂੰ ਡਈਆਂ, ਮੂੰਹ ਕੀਤਾ ਪਰ ਨਹੀਂ, ਲੈਂਦੇ ਨੂੰ ਮੂੰਹ ਕਰ ਲਿਆ ਨਾ ਇੱਧਰ ਨੂੰ, ਪਾਕਿਸਤਾਨ ਗਿਆ ਜਾਣਾ ਲੈਂਦੇ ਨੂੰ। ਤੇ ਉਹ ਲੈਂਦੇ ਨੂੰ ਆਂਦੇ ਸੋਰੇ ਦਾ ਹਿਸਾਬ ਰੱਖ ਲਿਆ, ਪਿੰਡ ਆ ਗਿਆ, ਪਿਛਾਂ ਹਟ ਗਈਆਂ। ਤੇ ਜੇ ਨਹੀਂ ਆਇਆ ਤਾਂ ਲੱਗੀਆਂ ਗਈਆਂ 11 ਦਿਨ। ਸਿਰਫ ਔਰਤਾਂ ਆਈਆਂ, ਔਰਤਾਂ ਕੱਲੀਆਂ 10 11। ਉਹ ਇਹ ਨਹੀਂ ਕਿਸੇ ਨੂੰ ਪਤਾ ਕਿ ਵਿਆਹ ਕੀ ਹੋਣਾ। ਅੱਜ ਵਾਲੇ ਮਾਰਦੇ ਨੇ ਗੱਲਾਂ ਇੰਜੇ ਲੋਕਾਂ ਦੇ ਸਾਹਮਣੇ। ਬਾਬਾ ਜੀ ਇੱਥੇ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਉਧਰੋਂ ਆਣ ਕੇ ਜਿਹੜੇ ਬੈਠੇ,
ਕਿਹੜੇ ਸਿੱਖ ਦੇ ਘਰ 'ਚ ਬੈਠੇ ਕਿ ਆਪਣਾ ਹੀ ਲੱਗਦਾ ਬਣਾਇਆ ਫਿਰ ਇਸ ਪਿੰਡ 'ਚ? ਇਸ ਪਿੰਡ ਦੇ ਵਿੱਚ ਹਾਂ ਇੱਥੇ ਆ ਕੇ ਜ਼ਮੀਨਾਂ ਪਾਈਆਂ, ਫਿਰ ਇੱਥੇ ਆ ਕੇ ਬੈਠੇ। ਪਹਿਲੇ ਘਰ ਕੋ ਲਾਟ ਹੋਇਆ ਸਿੱਖ ਕਿਸੇ ਦਾ ਕਿ ਸਿੱਖਾਂ ਦੇ ਘਰ ਆ ਤਾਂ ਨਵੇਂ ਪੈ ਨੇ, ਸਿੱਖੋ ਪਿਛਾ ਹੀ ਘਰ ਨਹੀਂ ਸੀ। ਮੈਂ ਫਿਰ ਕਹਿਣਾ ਤੁਹਾਨੂੰ ਸਿੱਖਾਂ ਦਾ ਹੋਇਆ ਕਿ ਦੂਸਰਾ ਸੀ ਘਰ ਆਪ ਬਣਾਇਆ ਫਿਰ? ਨਹੀਂ ਅਰੇ ਤਾਂ ਇੱਥੇ ਆ ਕੇ ਫਿਰ ਮੁੱਲ ਮੱਲ ਲਈ ਥਾਂ ਫਿਰ ਅੱਛਾ। ਬਣਾਇਆ, ਜਿਨ੍ਹਾਂ ਨੇ ਲਿਆ, ਜਿਹੜੇ ਅੱਗੇ ਬੈਠੇ ਸੀ ਉਹ ਬੈਠੇ। ਅੱਛਾ ਅੱਛਾ ਫਿਰ ਬਾਅਦ ਤੇ ਉਹਨਾਂ ਕਲਰੀ ਪਏ ਸਾਰੇ, ਹੂੰ ਤੇ ਉਹ ਆਪਣਾ ਲੋਕਾਂ ਨੂੰ ਮਕਾਨ ਪਾਏ ਨੇ। ਅੱਛਾ ਇੱਥੇ ਆਣ ਕੇ 47 ਤੋਂ ਬਾਅਦ ਤੁਸੀਂ ਫਿਰ ਪਿੰਡ ਨਹੀਂ ਗਏ ਆਪਣੇ ਮੈਂ ਵਾਪਸੀ? ਪਿਛਾ ਕੀ ਲੈਣ ਜਾਣਾ, ਨਾ ਗਏ ਨਾ ਆਏ ਬਸ। ਬਾਬਾ ਜੀ ਲੈਣ ਕਿ ਜਾਣਾ ਮੈਂ ਤੁਹਾਨੂੰ ਦੱਸ ਦੇਣਾ। ਹੁਣ ਮੈਂ ਤੁਸੀਂ ਉੱਥੇ ਜੰਮੇ ਪਲੇ ਸੋ। ਉਹ ਮੈਂ ਬੜਾ ਇਧਰ ਵੇਖੇ ਨਾ, ਮੇਰਾ ਬੜਾ ਦਿਲ ਕਰਦਾ ਵੇਖੇ ਨਾ ਹਾਂ ਬਾਹਰ ਮਿਲੇ ਨਾ ਬਾਦਸ਼ਾਹੀ, ਤੇ ਦਿਲ ਫਿਰ ਵੀ ਬਦਲਣਾ ਨੂੰ ਚਾਹਾਂਗੇ ਇਹ ਤੋਂ ਗੱਲ ਕਰਨਾ ਨਾ। ਜਿੱਥੇ ਜੰਮੇ ਪਲੇ, ਜਿੱਥੇ ਆਪਣੇ ਮਾਪੇ ਦੀ ਕਬਰਾਂ ਦਾਦੀਆਂ ਜ਼ਾਹਿਰ ਬਾਤ ਉੱਥੇ ਦਫਨਾਉਂਦੇ ਰਹੇ ਹੋਣੇ। ਗੱਲ ਤਾਂ ਯਾਦ ਆਉਂਦਾ ਨਾ ਵਕਤ। ਹੁਣ ਵੇ ਕਿੱਡੇ ਰੰਗ ਲੱਗੇ ਬਾਬਾ ਜੀ ਉਹ ਮੈਨੂੰ, ਹੁਣ ਵੀ ਕੁਆ ਕਰਨਾ, ਮੈਂ ਖਲਾ ਦੀ ਕਸਮਾਂ ਚੋੜ ਗਿਆ। ਹੁਣ ਵੀ ਜਾਣ ਨੂੰ ਦਿਲ ਕਰਦਾ। ਅੱਛਾ ਬਾਬਾ ਜੀ ਤੁਸੀਂ ਉਦੋਂ ਤਗੜੇ ਸੋ 15-20 ਸਾਲ ਦੇ ਹੋਣੇ। ਮੈਂ ਨਾ ਤਗੜੇ ਸੀ, ਅਸੀਂ ਹਲ ਪਾ ਲੈਂਦੇ ਸੀ, ਅਸੀਂ ਕਿਤੇ ਬਾਹਰ ਸਿੱਟਦੇ ਸੀ। ਹਾਂਜੀ ਉਹ ਮੈਂ ਕਹਿਣਾ 20-22 ਸਾਲ ਦੇ ਤੁਸੀਂ ਹੋਣੇ ਤਕਰੀਬਨ। ਆ ਬਸ ਇੰਨੀ ਤੇ ਤੁਹਾਨੂੰ ਹੁਣ ਅਗਰ ਅੱਲਾ ਕਰੇ ਸਬੱਬ ਲੱਗ ਜੇ ਹਾਂ। ਤੁਸੀਂ ਚੱਲ ਜਾਓ ਆਪਣਾ ਪਿੰਡ ਲੱਭ ਸਕਦੇ ਜਾ ਕੇ ਸੜਕ ਜਿਵੇਂ ਆ ਤੁਹਾਡਾ 12 ਚੱਕ ਪਿੱਛੇ ਸੜਕ ਆ ਰਹੀ। ਮੈਂ ਨਾ ਮੈਨੂੰ ਬੜਾ ਪਤਾ। ਅੱਛਾ ਜੀ ਆ ਸਾਡੇ ਨਾਰ ਆਉਂਦੀ ਸੀ ਹਾਂ। ਫਿਰੋਜ਼ਪੁਰੋਂ ਕੱਖਾਂ ਵਾਲੀ ਸੜਕ ਦੇ ਨਾਲ ਜਾਂਦੀ ਸੀ, ਬਗਲੇ ਫਾਜ਼ਲ ਦੇ। ਇੱਥੇ ਇੱਕ ਸੂਬਾ ਨਿਕਲਦਾ, ਜਿਵੇਂ ਆ ਨਿਕਲਦਾ ਨਾਲ ਸਾਡੇ ਪਿੰਡ ਦੇ ਜਾਂਦਾ। ਹੂੰ ਆ ਪਿੰਡ ਪਾਰ ਇੱਕ ਮਾਮੂ ਜੋਈਆ ਸੀ, ਆ ਸਾਡਾ ਪਿੰਡ ਸੀ। ਅੱਛਾ ਜੀ ਹਾਂ ਇਦੋਂ ਅਗਾਂ ਫੇਰ ਅਗਾਂ ਲੱਗਿਆ ਜਾਂਦੇ, ਨਾਲ ਨਾਲ ਪਿੰਡ ਸੀ। ਬੜੀ ਦੂਰ ਜ਼ਿਕਰ ਜਲਾਲਾਬਾਦ ਬੰਦ ਹੋ ਗਿਆ ਹੋਵੇ। ਪੰਜੇ ਕੇ ਸੀ ਸ਼ਹਿਰ, ਸਾਰੇ ਵੇਖੇ, ਸਾਰੇ ਪਿੰਡ ਵੇਖੇ। ਫਿਰ ਕੋਈ ਕੌਡੀਆਂ ਬੜੀਆਂ ਹੁੰਦੀਆਂ ਨੇ, ਇਹ ਹੁਣ ਤਾਂ ਹੁੰਦੀਆਂ ਨੇ। ਐਡੇ ਐਡੇ ਪਿੰਡਾਂ ਦੀਆਂ ਦੇ ਵਿੱਚ ਜਾਣਾ, ਬੁੱਢਿਆਂ ਦੇ ਨਾਲ ਕੌਡੀ ਵੇਖਣ ਜਾਣਾ ਚੁੜੀਆਂ। ਤੇ ਹੁਣ ਤਾਂ ਕਿਸੇ ਦਾ ਇਤਫਾਕ ਨਹੀਂ, ਕਿਸੇ ਦੀ ਗੱਲ ਨਹੀਂ, ਕਿਸੇ ਦੀ ਕਹਾਣੀ ਨਹੀਂ। ਕੀ ਕਰ ਸਕਦਾ ਹੁਣ ਬੰਦਾ। ਅੱਛਾ ਨਾਜ਼ਰੀਨ ਮੈਂ ਵੀ ਇਮੋਸ਼ਨਲ ਜਿਹਾ ਹੋ ਗਿਆ ਜਿਹੜੇ ਵੇਖਣ ਨੇ ਸਾਰੇ। ਬਾਬਾ ਜੀ ਦੇ ਅੱਖਾਂ ਵਿੱਚ ਜੇ ਵੀ ਆਂਸੂ ਆਏ ਨੇ, ਆਪਣੇ ਜਦੋਂ ਵਤਨ ਦਾ ਨਾਂ ਇਹਨੇ ਸਾਰਾ ਲਿਆ ਪਿਛਲਾ, ਉਹ ਵਕਤ ਯਾਦ ਆਇਆ ਤੇ ਬਾਬਾ ਜੀ ਫੁੱਲ ਇਮੋਸ਼ਨਲ ਹੋ ਗਏ ਸਨ। ਤੇ ਇਹ ਤੇ ਇਹਨਾਂ ਨੂੰ ਪਤਾ ਨਹੀਂ ਜਿੰਨਾ ਆਪਣੇ ਘਰ ਛੱਡੇ, ਗੱਲ ਸੁਣ, ਸਾਰਾ ਕੁਝ ਛੱਡਿਆ ਪਰ ਇਹ ਘਰ ਉਹ ਛੱਡੇ। ਗੱਲ ਸੁਣ ਕਾਕਾ, ਹਾਂਜੀ ਜਿਹੜੀ ਅਸੀਂ ਨੇ ਛੱਪੜੀਆਂ ਉਹ ਬਣ ਗਏ ਨੇ ਛੱਪੜ। ਜਿਹੜੇ ਸਹੀ ਨੇ ਕਰਨਾਲ ਭੁੱਖੇ ਮਰਦੇ, ਹਾਂਜੀ ਹਾਂਜੀ ਉਹ ਤਾਂ ਅੱਜ ਲੁੱਡੀਆਂ ਮਾਰਦੇ ਨੇ। ਅਸੀਂ ਆ ਗਏ ਹਾਂ, ਚੰਗਾ ਰਹਿ ਗਿਆ। ਲੁੱਡੀਆਂ ਮਾਰਦੇ ਨੇ, ਮੈਂ ਚੰਗੇ ਰਹਿ ਗਿਆ, ਇੱਧਰ ਆ ਗਏ ਹਾਂ। ਉਹ ਤਾਂ ਮਾਰਦੇ ਨਹੀਂ ਲੁੱਡੀਆਂ। ਅੱਛਾ ਤੇ ਜਿਹੜੇ ਬੰਦੇ ਚੰਗੇ ਭਲੇ ਸੀ, ਜਿੰਨਾ ਚੰਗੇ ਵੇਖੇ ਨੇ ਵਕਤ, ਉਹ ਆਦੇ ਨੇ ਵੀ ਸਾਨੂੰ ਉਹ ਹੀ ਚੰਗਾ ਸੀ। ਜਿਹੜਾ ਨੂੰ ਕੱਖ ਨਹੀਂ ਲੱਭਦਾ ਸੀ, ਉਹ ਅੱਜ ਗੱਡੀਆਂ ਦੇ ਚੜੇ ਫਸਵਾਂ ਸੀ ਬੜੇ। ਸੋ ਅੱਬਾ ਨਾ ਗੱਲ ਕਰੀ, ਮੈਂ ਮੈਨੂੰ ਸਾਰਾ ਪਤਾ ਹੈ। ਇੰਨਾ ਚਿਰ ਦੇ ਟੁੱਕਰ ਲੱਗਰ ਮੰਗ ਕੇ ਖਾਂਦੇ ਸੀ, ਅੱਜ ਗੱਡੀ ਦੇ ਚੜੇ। ਹਾਂਜੀ ਹਾਂਜੀ ਚੌਰੀਆਂ ਬੰਦਿਆਂ ਦੇ ਬੂਹੇ ਸ਼ਰੀਫਾਂ ਦੇ ਵੱਜ ਗਏ ਨੇ, ਤੇ ਲੁੱਚਿਆਂ ਦੇ ਬੂਹੇ ਖੁੱਲ ਗਏ ਨੇ। ਜਿਹੜੇ ਕੰਜਰ ਤੇ ਲੁੱਚੇ ਸੀ ਉਹਨਾਂ ਦੇ ਖੁੱਲ ਗਏ। ਝੂਠ ਮਾਰਨਾ, ਸੱਚ ਵਾਲਿਆਂ ਦੇ ਬੂਹੇ ਬੰਦ ਨੇ। ਅੱਛਾ ਬਾਬਾ ਜੀ ਜਦੋਂ ਤੁਸੀਂ ਇਕੱਠੇ ਵੱਸਦੇ ਹੋ, ਹਾਂ। ਬਰਤਾਨੀਆ ਹਕੂਮਤ ਸੀ, ਪਾਕਿਸਤਾਨ ਇੰਡੀਆ ਇਕੱਠਾ ਸੀ, ਹਿੰਦੁਸਤਾਨ ਸੀ ਉਦੋਂ, ਹਾਂ ਤੇ ਸਿੱਖ ਵੀ ਸਨ, ਸਿੱਖਾਂ ਦਾ ਤੇ ਮੁਸਲਮਾਨਾਂ ਤੁਸੀਂ ਦਾ ਵੀ ਸੋ। ਗੱਲ ਸੁਣੋ ਨਾ, ਤੁਸੀਂ ਉਦੋਂ ਇਕੱਠੇ ਰਹਿ ਰਹੇ ਸੀ, ਹਾਂ। ਉਦੋਂ ਵਕਤ ਸਹੀ ਸੀ ਤੁਹਾਡਾ ਜਾਂ ਹੁਣ ਵਾਲਾ ਸਹੀ? ਉਦੋਂ ਮੈਂ ਆਂਦੇ ਨਹੀਂ, ਉਹ ਮੈਂ ਹੁਣ ਵੀ ਆਂਦੇ ਨਹੀਂ, ਉਦੋਂ ਮੈਂ ਨਾ ਉਦੋਂ ਵਕਤ ਬੜਾ ਸਹੀ ਸੀ। ਕਿਵੇਂ ਕਰਕੇ ਥੋੜੀ ਕੋਈ ਤੇ ਰੋਸ਼ਨੀ ਪਾਓ। ਤੇ ਉਹ ਵਕਤ ਇਹ ਸੀ ਵੀ ਇੱਕ ਦੂਜੇ ਦੀ ਆਜ਼ਾਦ ਜੀਤ ਕਰਨੀ ਲੋਕਾਂ ਨੇ, ਤੇ ਝੂਠ ਨਹੀਂ ਮਾਰਨਾ, ਠੱਗੀ ਨਹੀਂ ਮਾਰਨੀ। ਅੱਛਾ ਠੀਕ ਹੈ। ਜਿਹਨੇ ਉਰਾਂ ਪਰਾਂ ਕੀਤੀ, ਉਹ ਰਾਜ ਅੰਗਰੇਜ਼ ਦਾ ਸੀ, ਉਹਨੇ ਬੰਨ ਲੈਣਾ। ਬੱਕਰੀ ਦੀ ਹੱਥ ਪਾ ਕੇ ਗਲ ਦੇ ਵਿੱਚ ਉਹਨੇ ਤੋੜ ਦਿੱਤੀ ਸੀ। 8 ਦਿਨ ਕਿਸੇ ਦਾ ਹੱਥ ਨਹੀਂ ਸੀ ਲਾਇਆ ਗਿਆ। ਸੋਨੇ ਦੀ ਕੁਛ ਹੈ ਪਾ ਕੇ ਤੇ ਗੱਲ। ਸੋਨੇ ਦਾ ਸੀ ਉਹ। ਅੱਛਾ ਅੱਛਾ ਸਜ਼ਾ ਉਹਨਾਂ ਕੀ ਦੇਣੀ ਸੀ, ਮਗਰ ਉਹ ਸੈਸਰ ਬੈਠੇ ਹੁੰਦੇ ਸੀ, ਉਹਨੇ ਸਜ਼ਾ ਦੇਣੀ ਅਸਲੀ। ਚੱਟੀ ਨਹੀਂ ਲੈਣੀ, ਇੰਨੀ ਸਿਪਾਹੀ ਵਿਚਾਰੇ ਟੁਰ ਪੈਣਾ। ਪਿੰਡ ਜਾਣਾ, ਕਿਤੇ ਲੱਸੀ ਪੀ ਕੇ ਪਿਛਾ ਮੁੜ ਜਾਣਾ। ਅੱਜ ਤਾਂ ਸਕੂਟਰ ਜੋਗਾ ਵੀ ਤੇਲ ਦੇ ਦੇ, ਉਹ ਵੀ ਦੇ ਦੇ, ਉਹ ਵੀ ਦੇ ਦੇ। ਅੱਜ ਸਿਪਾਹੀ ਹੁੰਦਾ ਪਾਕਿਸਤਾਨ ਵਿੱਚ, ਭਲਕੇ ਕੋਠੀ ਪਾਈ ਖੜਾ ਹੁੰਦਾ। ਇਹ ਦੌਰ ਤਾਂ ਨਹੀਂ ਸੀ ਨਾ, ਨਿਆਂ ਦੀ ਗੱਲ ਸੀ ਉਦੋਂ। ਚੌਧਰੀ ਹੁੰਦੇ ਸੀ ਪਿੰਡਾਂ ਦੇ ਵਿੱਚ, ਆਪੋ ਆਪਦੇ ਵਿੱਚ ਬਣੇ। ਉਹਨਾਂ ਨਿਆਂ ਦੇ ਵੇਲੇ ਥਾਣੇ ਟਪਾਣੇ ਜਾਂਦਾ ਹੀ ਵਿਰਲਾ ਸੀ। ਡਾਂਗਾ ਵੱਜ ਜਾਣੀਆਂ, ਲੜਨੀਆਂ ਡਾਂਗਾ ਨਾਲ, ਡਾਂਗਾ ਲਾ ਵੱਜ ਜਾਣੀ। ਹਾਂ ਚੌਧਰੀਆਂ ਦੇ ਉੱਥੇ ਜਾਣਾ, ਉਹਨਾਂ ਇਕੱਠ ਕਰਨਾ, ਉਹਨਾਂ ਜਾ ਇਹਨਾਂ ਇਹਨੂੰ ਘਿਓ ਦੇ ਦੇ, ਇਹਨੂੰ ਇਹ ਕਰਦੇ, ਚੱਲ ਉਹਨਾਂ ਕਹਿੰਦਾ ਆਈਆਂ ਦਾ ਇਲਾਜ ਕਰਦੀ। ਅੱਜ 15 ਉਂਗਲ ਤੋਂ ਉਹਨਾਂ ਨਾਲ ਹੁੰਦੇ, ਥਾਣੇ ਚੱਲ ਬਈ, ਥਾਣੇ ਚੱਲ। ਹਾਂਜੀ ਹਾਂਜੀ ਦੋਵੇਂ ਘਰ ਉਜੜਦੇ ਨੇ ਉੱਥੇ। ਹਾਂ ਤੇ ਉੱਥੇ ਥਾਣਾ ਵਿਹਲਾ ਪਾਉ ਜਾਂਦਾ, ਕੋਈ ਵਿਰਲਾ ਹੀ ਜਾਂਦਾ ਸੀ। ਹਾਂ ਪਿੰਡ ਚ ਨਿਬੇੜਨ ਬੋਲ ਲੈਂਦੇ ਚੌਧਰੀ ਚੌਧਰੀ ਕਿਤੇ ਉਹਨਾਂ ਨਾਲ ਗੱਲ ਕਰੋ, ਕੀ ਰੋਲਾ ਲੜਾਈ ਝਗੜੇ ਆ। ਇਹ ਜੇ ਉਹਨਾਂ ਉੱਥੇ ਬਹਿ ਕੇ ਨਿਬੇੜ ਲੈਣਾ, ਫਰਕ ਕਰਾ ਲੈਣੇ। ਉਹਨਾਂ ਬਹਿ ਕੇ ਨਿਬੇੜ ਲੈਣਾ ਹੁੰਦਾ। ਇੱਥੇ ਮਾੜੀ ਜੀ ਜਨਾਨੀ ਬਾਣੀ ਤੋਂ ਲੜ ਪਈ ਤੇ ਭੱਜੇ ਜਾਂਦੇ ਨੇ। ਚੌਕੀ ਦਿੱਤੀ ਦਰਖਾਸਤ, ਸਿਪਾਹੀ ਆ ਖਲੋਂਦਾ।
ਅੱਜ ਇਹ ਦੌਰ ਬਣਿਆ ਕਿ ਹਾਂਜੀ ਸਿੱਧੀ ਗੱਲ ਨੂੰ ਪੁੱਛਦਾ, ਕੋਈ ਝੂਠ ਨੂੰ ਲੋਕ ਚੁੱਕ ਲੈਂਦਾ ਵਾ। ਜਿਹੜਾ ਝੂਠ 5-4 ਚ ਮਾਰੇ ਵਾਲੇ ਬੜਾ ਬੰਦਾ ਚੌਧਰੀ। ਅੱਗੇ ਜਿਹੜਾ ਚੌਧਰੀ ਹੁੰਦਾ ਤੈਨੂੰ ਨਾਲ ਲੱਗ ਜਾਂਦਾ, ਪੱਲਿਓ ਖਰਚਾ ਕਰਕੇ ਆਉਂਦਾ। ਭਾਵੇਂ 8 ਬਰੱਬੇ ਦਾ ਮਾਲਕ ਭੁੱਖਾ ਹੁੰਦਾ ਸੀ, ਪੱਲਿਓ ਖਰਚ ਕਰ। ਅੱਜ ਪਹਿਲਾਂ ਜਾਂਦੇ ਜੁੱਤੀ ਪਾਸ਼ ਕਰਾ ਦੇਣ, ਮੋੜਾਂ ਦੇ ਚਲੋ ਤੇ ਰੋਟੀ ਕਰੇ, ਕੰਮ ਹੋਵੇ ਨਾ ਹੋਵੇ। ਜੇ 10,000 ਦੇ 5 ਕਰੋੜ ਰੱਖਿਆ, 5 ਉਹਨੂੰ ਫੜਾ ਦਿੱਤਾ। ਹਾਂਜੀ ਹੈਂ ਤੇ ਥਾਣੇ ਵਾਲਿਆਂ ਨੂੰ ਵੀ ਚਾਹੀਦਾ ਵੀ ਬੰਦਾ ਇੱਕ ਸਾਨੂੰ ਉਹ ਹੀ ਚਾਹੀਦਾ ਜਿਹੜਾ ਸਾਨੂੰ ਵੀ ਦਿੱਤੀ ਜਾਵੇ ਤੇ ਉਹਨੂੰ ਵੀ ਦਿੱਤੀ ਜਾਵੇ ਪਿੰਡਾਂ ਚ। ਤੇ ਉਹ ਅੱਗੇ ਆ, ਮੈਂ ਤੂੰ ਪਿਆ ਨਾ, ਅਸੀਂ 2 ਭਰਾ ਦੇ, ਇੱਕ ਤਾਂ ਬਾਈਆਂ ਦੀ ਨਾਲ ਜਦੋਂ ਆਇਆ ਤੇ ਮੈਂ ਵੱਡਾ ਸੀ, ਕਮਾਈ ਸਾਡਾ ਪਿਓ ਤੇ ਮੁੰਡੇ ਅਗਲੇ ਦਿਨ ਗਿਣਨ ਲੱਗ ਪਏ, ਸਾਡਾ ਇੱਕ ਮੇਰੇ ਇਕੱਲੇ ਦਾ 100 ਤੋਂ ਜੀ ਉੱਤੇ ਮੈਂ ਬੱਸ ਕਰੋ। ਉਦੋਂ ਇੰਨੇ ਕੁ ਜੀ ਹੁੰਦੇ ਸੀ ਪੂਰੇ ਜੀ, ਜੇ ਤਾਂ ਨਹੀਂ ਰੇਟ ਦੇ। ਅੱਛਾ ਬਾਬਾ ਜੀ, ਉਦੋਂ ਤੁਹਾਡੇ ਦੌਰ ਦੇ ਵਿੱਚ ਜੋ ਤੁਸੀਂ ਹੋ, ਬਲਕਿ ਅਸਾਂ ਵੀ ਵੇਖਿਆ ਹੁੰਦਾ, 20 ਸਾਲ, ਮੇਰੀ 42 ਸਾਲ ਉਮਰ ਹੋ ਗਈ, ਅਸੀਂ ਵੀ ਖੁਦ ਵੇਖਿਆ ਕਿ ਤੁਸੀਂ ਸਾਡੇ ਵਡੇਰੇ ਹੋ। ਘਰ ਦੇ ਵਿੱਚ 1 ਜਾਂ 2 ਜਣੇ ਕਮਾਉਣ ਵਾਲੇ ਹਾਂ, ਬਕਾਇਆ ਸਾਰੇ ਵਿਹਲੇ ਫਿਰਦੇ, ਪੂਰੀ ਪੈਂਦੀ ਸੀ। ਅਸੀਂ ਸਾਰੇ ਕਮਾਉਣ ਦੇ, ਉਹ ਇੱਕ ਕਮਾਉਣ ਵਾਲਾ ਸੀ, 11 ਖਾਣ ਵਾਲੇ ਸੀ। ਇਹਨਾਂ ਦਾੜੀਆਂ ਸਾਡੇ ਲੱਸੀਆਂ ਹੋਈਆਂ ਤੇ ਮੁੰਡਿਆਂ ਨੇ ਖੁੱਦੋ ਖੁੰਡੀ ਖੇਡਦੇ ਰਹਿੰਦੇ। 12 ਵਜੇ ਅਸੀਂ ਘਰ ਆ ਜਾਂਦੇ, ਰਾਤ ਬਾਜੀ ਖੇਡਦੇ ਨੇ, ਕਿਸੇ ਨੂੰ ਪਤਾ ਹੀ ਨਹੀਂ ਸੀ। ਜਿਹੜੇ ਮਾਰਦਾ ਫਿਰਨਾ ਗਾਲੜ ਤੇ ਉਹ ਕਿਸੇ ਨੂੰ ਖਿਆਲ ਹੀ ਨਹੀਂ ਹੁੰਦਾ ਸੀ। ਹੁਣ ਸਾਰੇ ਕਮਾਉਂਦੇ ਤੇ ਪੂਰਾ ਫੇਰ ਨਹੀਂ ਪੈਣ ਰਹੀ, ਪੂਰੀ ਫੇਰ ਨਹੀਂ ਇੰਨੀ ਮਹਿੰਗਾਈ ਹੋਈ ਹੈ ਨਾ। ਗੱਡੀਆਂ ਤੇ ਨਾ ਮੋੜਨਾ, ਲੋਕੀ ਰਾਤ ਨੂੰ ਟੁਰਦਾ, ਰਾਜ ਖੂਹ ਹੁੰਦੇ। ਅਸਲ ਚ ਮਹਿੰਗਾਈ ਅਸਾਂ ਖੁਦ ਕੀਤੀ ਹੋਈ ਹੈ। ਤੁਸੀਂ ਕਿੰਨੇ ਪੈਦਲ ਤੁਰਦੇ ਹੋ? ਪੈਦਲ ਮੈਂ ਨਾ ਮੋਟਰਸਾਈਕਲ ਦੋ ਰਾਤਾਂ ਲੱਗ ਜਾਂਦੀਆਂ ਲੋਕਾਂ ਨੂੰ ਰਾਹ ਦੇ ਵਿੱਚ, ਚੁੱਲ੍ਹਾ ਪਰਾਤ ਕੋਲ, ਉੱਥੇ ਰੋਟੀਆਂ ਬੰਦੇ ਪਕਾਉਣ, ਸਾਹ ਲੈਣਾ, ਫਿਰ ਤੁਰ ਪੈਣਾ। ਕਦੋਂ ਸੀਆਂ ਸੀ ਗੱਡੀਆਂ ਮੋਟਰਾਂ ਤੇ ਆ ਕੁਛ ਮਹਿੰਗਾਈ? ਸਾਰੇ ਕੋ ਬੱਚਾ ਸੀ, ਨਹਾਉਣਾ ਸੀ, ਇੱਥੇ ਵੀ ਜਾਣਾ ਤੇ 300 ਰੁਪਏ ਲੀਟਰ ਤੇਲ। ਮੈਂ ਨਾ 300 ਲੀਟਰ ਤੁਸੀਂ ਜਾਣਾ, ਬੰਦੇ ਟੁਰਦੇ ਜਾਂਦੇ ਸੀ। ਘਰ ਦੇ ਵਿੱਚ ਇੰਨੀ ਮਹਿੰਗਾਈ, ਤੇਰੇ ਕੱਪੜੇ ਚੰਗੇ ਨੇ ਤੇਰੇ ਪਾ ਕੇ ਵਿਆਹ ਵੇਖ ਲੈਣਾ, ਤੇ ਦੂਜੇ ਨੇ ਦੂਜੇ ਦੇ ਪਾ ਕੇ ਵੇਖ ਲੈਣਾ। ਅੱਜ ਮੈਂ ਬੁੱਢਾ ਬੰਦਾ, 15 ਸੂਟ ਮੇਰੇ ਨੇ, ਇੰਨੀ ਉਹ ਵੀ ਤਵੀਜਣੇ ਤੇ ਮੁੱਲ ਹੀ ਆ ਰਹੇ ਨੇ। ਬਿਲਕੁਲ ਜੀ। ਹੈ ਤੇ ਘਰ ਦੇ ਬੱਤੀ ਉਹਨਾਂ ਦੇ ਬੱਤੀ ਨਹੀਂ ਆਈ, ਬੱਤੀ ਨਹੀਂ ਆਈ, ਲੈ ਬੱਤੀ ਦਾ ਵੀ ਖਰਚਾ, ਫਿਰ ਭੈਣ ਫਰਿੱਜਾਂ ਦਾ ਵੀ ਖਰਚਾ, ਥੋੜਾ ਖਰਚਾ। ਤੁਸੀਂ ਵੀ ਤਾਂ ਰਹਿੰਦੇ ਹੋ ਬੱਤੀ ਤੋਂ ਬਗੈਰ ਵੀ? ਬਗੈਰ ਮੈਂ ਨਾ ਘੜੇ ਦਾ ਪਾਣੀ ਪੀਂਦੇ ਸਾਂ। ਅੱਛਾ, ਉਹ ਕੱਚੇ ਘੜੇ? ਹਾਂ, ਕੱਚੇ ਘੜੇ, ਇਹਨਾਂ ਦਾ ਪਾਣੀ ਪੀਂਦੇ। ਕਿੱਥੇ ਫਰਿੱਜਾਂ ਲੱਗੀਆਂ, ਪਾਣੀ ਠੰਡੇ ਨਾ, ਬਰਫ ਨਾ ਲੈਣੀ ਨਾ ਦੇਣੀ। ਹਾਂਜੀ ਹਾਂਜੀ। ਤੇ ਬੰਦੇ ਤਗੜੇ ਹੁੰਦੇ ਸੀ। ਹੁਣ ਮਾਸ਼ਾਅੱਲਾ ਤੁਸੀਂ ਕਾਇਮ ਹੋ, ਹੁਣ ਵੀ ਤੁਸੀਂ ਕਾਇਮ ਹੋ। ਤੁਹਾਡੀ ਮੇਰੇ ਖਿਆਲ 90 ਤੋਂ ਸ਼ਾਇਦ ਉੱਤੇ ਹੀ ਹੋਵੇ ਉਮਰ। ਚੱਲ ਇੰਨੀ ਹੋ ਗਈ, ਅਜੇ ਵੀ ਕਾਇਮ ਆ। ਆਪਾਂ ਤਾਂ ਟੁਰ ਲੈਂਦੇ ਆ, ਸਕੂਟਰਾਂ ਤੇ ਜ਼ਿਆਦਾ ਖਾਦੀਆਂ ਦੇਸੀ ਤਾਂ ਹੀ ਇਹਨਾਂ ਪਿੰਡਾਂ ਦੇ ਵਿੱਚ। ਮੈਂ ਹੁਣ ਵੀ ਟੁਰ ਕੇ ਹੀ ਜਾਂਦਾ ਰਹਿਣਾ, ਤੇ ਮੇਰੇ ਮੇਲ ਦਾ ਬੰਦਾ ਕੋਈ ਨਹੀਂ ਰਹਿ ਗਿਆ ਇਹਨਾਂ ਪਿੰਡਾਂ 'ਚ। ਸਭ ਗਏ ਹੈਗਾ, ਸਾਰੇ ਗਏ ਹੈਗਾ, ਹੈਗਾ ਹੀ ਜਾਣਾ ਬਾਬਾ ਜੀ ਸਾਰਿਆਂ। ਹਾਂਜੀ ਬਾਬਾ ਜੀ, ਆਪਣੇ ਪਿੰਡ ਦੀਆਂ ਉਸ ਦੀਆਂ ਜਿਹੜਾ ਤੁਹਾਡਾ ਉੱਥੇ ਪਿੰਡ ਸੀ, ਉਹਦੀਆਂ ਪੱਤੀਆਂ ਕਿੰਨੀਆਂ ਹਨ ਤੁਹਾਡੇ ਪਿੰਡ ਦੀਆਂ? ਉਹਦੀ ਪੱਤੀਆਂ ਕਿੰਨੀਆਂ ਸੀ? ਹਾਂਜੀ, ਸਨੱਤਾ ਤੇ ਨੱਥਾ, ਹਾਂ, ਇਹ 2 ਭਰਾ ਸੀ। ਅੱਛਾ, ਉਹ ਇੱਕ ਪੱਤੀ ਸੀ ਇਧਰ, 2 ਪੱਤੀਆਂ ਉਹਨਾਂ ਦੀਆਂ ਸੀ, ਸ਼ਾਹਰੂ ਕੇ ਉਹਨਾਂ ਸਾਦੇ ਸੀ। ਅੱਛਾ, 2 ਪੱਤੀਆਂ ਉਹਨਾਂ ਦੀਆਂ ਸੀ, 2 ਸਾਡੀਆਂ ਸੀ। ਅੱਛਾ, 4 ਪੱਤੀਆਂ ਸਾਡੇ ਬਸ। ਅੱਛਾ ਅੱਛਾ, ਸਾਡੇ ਪਿੰਡ 'ਚ 4 ਪੱਤੀਆਂ। ਨੰਬਰਦਾਰ ਕਿੰਨੇ ਆਪਣੇ? ਇੱਕ ਕੋਈ ਨੰਬਰ? ਇੱਕ ਕੌਣ ਸੀ ਨੰਬਰਦਾਰ? ਨੰਬਰਦਾਰ ਡੋਗਰੀ ਸੀ, ਹੋਰ ਕੌਣ ਸੀ? ਮੁਸਲਮਾਨ ਸੀ। ਹਾਂ, ਮੁਸਲਮਾਨ ਹੀ ਸੀ। ਉਹ ਨੱਥੇ ਦਾ ਸੀ, ਉਹ ਨੰਬਰਦਾਰ ਸੀ। ਅੱਛਾ ਅੱਛਾ, ਹਾਂ, ਉਹ ਬਰਿਆਮ ਦਾ ਪੁੱਤਰ ਸੀ। ਅੱਛਾ, ਤੇ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਮੁਸਲਮਾਨਾਂ ਤੋਂ ਇਲਾਵਾ ਕਿਹੜਾ ਮਜ਼ਹਬ ਸੀ ਹੋਰ? ਸਾਡੇ ਪਿੰਡ ਦੇ ਵਿੱਚ ਸਾਰੇ ਮੁਸਲਮਾਨ ਹੀ ਸੀ, ਹੋਰ ਬੰਦਾ ਹੈ ਹੀ ਕੋਈ ਨਹੀਂ। ਅੱਛਾ, ਕੋਈ ਖੱਤਰੀ ਕੋ ਹੁੰਦਾ ਸੀ, ਦੁਕਾਨ ਵਾਲਾ, ਦੁਕਾਨ ਵਾਲਾ ਜਿਹਨੇ ਦੁਕਾਨ ਬਣਾਈ ਸੀ, ਜਿਹਨੇ ਬਣਾਈ, ਹੋਰ ਕੋਈ ਨਹੀਂ ਸਾਡੇ ਪਿੰਡ ਦੇ। ਸਿੱਖ ਕੋਈ ਨਹੀਂ ਸੀ? ਕੋਈ ਨਹੀਂ। ਸਿੱਖ ਨੇ ਇੱਕ ਨੇ ਪੈਲੀ ਮੁੱਲ ਲਈ ਸੀ। ਅੱਛਾ, ਉਹ ਮੁਜਾਰਿਆਂ ਨੂੰ ਦੇ ਜਾਂਦਾ ਸੀ। ਅੱਛਾ ਅੱਛਾ, ਹਾਂ, ਭਾਗ ਸਿੰਘ ਨੇ ਪੈਲੀ ਮੁੱਲ ਲਈ, ਫੱਤਨ ਵਾਲੇ ਦਾ ਹੁੰਦਾ ਸੀ। ਭਾਗ ਸਿੰਘ ਸੀ? ਹਾਂ, ਭਾਗ ਸਿੰਘ ਫੱਤਨ ਵਾਲੇ ਦਾ ਹੁੰਦਾ ਸੀ। ਫੱਤਨ ਵਾਲਾ ਪਿੰਡ ਸੀ, ਲਾਗੇ ਪਿੰਡ ਸੀ ਕੋਈ? ਦੂਰ ਸੀ ਪਰਾਂ। ਅੱਛਾ ਅੱਛਾ, ਰੋਈ ਚ ਉਹਨੇ ਲਈ ਸੀ। ਖੂਬ ਹੁੰਦਾ ਐ, ਗੁੱਠ ਤੇ ਹੁੰਦਾ ਸੀ। ਉਹਨੇ 20 ਕਿੱਲੇ ਪੈਲੀ ਲਈ, ਮੁਜਾਰੇ ਬਾ ਜਾਂਦਾ। ਯਾਨੀ ਮੁੱਲ ਲਈ ਸੀ ਉਹਨੇ 20? ਮੁੱਲ ਲਈ ਸੀ 20। ਅੱਛਾ, ਤੇ ਮੁਜਾਰੇ ਬਾ ਜਾਂਦਾ ਸੀ। ਅੱਛਾ, ਕਿਹੜੇ ਮਜ਼ਾਰੇ ਹਨ ਭਲਾ ਉਹਦੇ? ਉਹਦੇ ਵੱਟੂ ਵੀ ਮੁਜਾਰੇ, ਜਦੋਂ ਆਇਆ ਨਾ ਵੱਟੂ, ਹਾਂਜੀ, ਉਹਨੇ ਇੱਕ ਬੰਦਾ ਮਾਰਿਆ ਸੀ। ਹਾਂ, ਉਦੋਂ ਸਜਾਏ, ਮੌਤ ਹੋ ਗਈ। ਜਦੋਂ ਫਿਰ ਪਾਣੀ ਆਇਆ, ਜੇਲ੍ਹ ਟੱਟੀ, ਉਦੋਂ ਨੱਸ ਕੇ ਆਏ ਸੀ ਇੱਥੇ। ਉਹ ਵੱਟੂ ਬਾਇਆ ਸੀ ਉਹਨੇ। ਅੱਛਾ ਅੱਛਾ, ਹਾਂ, ਉਸੇ ਉਹ ਜਿਹੜਾ ਮਾਲਕ ਸੀ ਫੱਤੂ ਸਿੰਘ ਸੀ ਉਹਦਾ ਨਾਮ? ਉਹ ਨਹੀਂ, ਭਾਗ ਸਿੰਘ ਸੀ। ਭਾਗ ਸਿੰਘ, ਅੱਛਾ ਅੱਛਾ, ਤੇ ਫੱਤਨ ਵਾਲੇ ਦਾ ਹੋਏਗਾ। ਅੱਛਾ, ਫੱਤਨ ਵਾਲਾ ਪਿੰਡ ਸੀ? ਪਿੰਡ ਸੀ ਉਹਦਾ ਫੱਤਨ। ਅੱਛਾ ਅੱਛਾ, ਉੱਥੋਂ ਦਾ ਸੀ? ਉੱਥੋਂ ਦਾ ਸੀ। ਅੱਛਾ, ਭਾਗ ਸਿੰਘ ਉੱਥੋਂ ਦਾ ਸੀ। ਉਹ ਹੀ ਸੀ ਬਸ? ਹੈ ਬਸ, ਉਹ ਵੀ ਜ਼ਮੀਨ ਵਾਲਾ ਸੀ ਬਾਹਰ? ਉਹਦੀ ਪਹਿਲੇ ਖੂਹ ਖਾ ਵੀ ਹੋਏਗਾ ਉੱਥੇ? ਖੂਹ ਲਵਾਇਆ ਸੀ ਉਹਨੇ 20 ਕਿੱਲਿਆਂ। ਕੀ ਖੂਹ ਦਾ ਨਾਮ ਸੀ? ਕੀ ਕਹਿੰਦੇ ਖੂਹਾਂ ਦੇ ਨਾਂ ਦੇ? ਨਾ, ਸਾਡੇ ਖੂਹਾਂ ਦਾ ਕੋਈ ਨਹੀਂ ਸੀ ਖੂਹ। ਆਪਾਂ ਉਹ ਭਾਗ ਸਿੰਘ ਦਾ ਖੂਹ ਆ। ਅੱਛਾ, ਉਹਨੂੰ ਭਾਗ ਸਿੰਘ ਦਾ ਬਾਗ? ਸਾਡੇ ਤਾਂ ਆਪਣੇ ਤਾਂ
ਆਪਣੀ ਸੀ ਨਾ ਖੂਹ, ਉਹਦਾ ਵੱਖਰਾ ਖੂਹ, ਉਹਦਾ ਭਾਗ ਸਿੰਘ ਦਾ ਵੀ ਉਹ ਖੂਹ ਭਾਗ ਸਿੰਘ ਅੱਛਾ ਅੱਛਾ ਤੇ ਬਾਬੇ ਆਪਣੀ ਜ਼ਮੀਨ ਵੀ ਆ ਸੀ ਦਾ। ਹੋਰ ਸਾਡੀ ਮਰਬਾ ਜ਼ਮੀਨ ਸੀ। ਅੱਛਾ ਪੰਜ ਪੰਜ ਚਾਰ ਹੈਗੇ ਸੀ ਨਾ ਸਾਡੇ ਤੇਰੇ ਚਾਚਾ ਦਾਦੇ ਭਰਾ ਬਾਬੇ, ਹਾਂ। ਆਹੋ ਤੇ ਉਹ ਉਹਨਾਂ ਦਾ ਮਰਬਾ ਪਈ ਸੀ। ਅੱਛਾ ਅੱਛਾ ਸਾਰੀ ਵਕਤ ਸੀ ਨਾ ਉਹਦੇ ਨਖੂਆਂ ਤੇ ਜਿਹੜੀ ਵਗਦੀ ਸੀ ਬਾਕੀ ਬਰਾਨ ਸਾਡੇ ਵੱਡਿਆਂ ਨੇ ਤਾਂ ਬੇੜਾ ਕਰ ਕੀਤਾ। ਉਹਨਾਂ ਦਾ ਛਮਾਈ ਦਾ ਪਾਣੀ ਦੀ ਵੀ ਨਹਿਰੀ ਚਾਈ ਕਰੋ, ਅੱਛਾ ਪਟਵਾਰੀ ਨੂੰ ਮਾਰਨਾ ਬੜਾਤਾ ਸੀ, ਇੰਨਾ ਮਾਵਲਾ ਭਰਦਿਆਂ ਤੂੰ ਬਰਾਨ ਕਰ ਦੇ। ਉਹ ਬੇੜਾ ਇਧਰ ਆ ਕੇ ਗਰਕ ਹੋਇਆ ਬਰਾਨ ਦਾ, ਸਾਨੂੰ ਪਹਿਲੀ ਘੱਟ ਪਈ। ਜੇ ਉਹਦੇ ਨਹਿਰੀ ਚਾਈ ਕਰਦੇ ਕਿੱਲੇ ਦੀ 4 ਪੈਣੀ ਸੀ। ਹਾਂ ਉਹ ਮਾਮਲੇ ਤੋਂ ਡਰਦੇ ਆ ਬਸ ਮਾਵਲੇ ਤੋਂ ਉਹ ਬਰਾਨ ਲਾ ਸਿੱਧੇ ਬੰਦੇ, ਉਹਨਾਂ ਨੂੰ ਪਤਾ ਵੀ ਇੱਧਰ ਉਹਨਾਂ ਨੇ ਲਿਖਿਆ ਬਰਾਨ। ਉਹਨੇ ਨੇ ਯਾਰ ਨਹਿਰੀ ਚਾਈ ਕਰ ਲੈ, ਚੰਗਾ ਉਹਨਾਂ ਜਦ ਦਫਾ ਜਾ ਬਰਾਨ ਕਰ ਤੂੰ, ਖੂਹ ਵਾਲੇ ਵੀ ਬਰਾਨ ਕਰ, ਦੂਜੀ ਵੀ ਬਰਾਨ ਕਰ। ਲੋਕਾਂ ਨੂੰ ਮਾਮਲਾ ਤਾਂ ਲੱਭਦਾ ਨਹੀਂ ਸੀ ਉਦੋਂ, ਐਸੇ ਨਹੀਂ ਹਾਂ ਘੱਟ ਸਾਨੂੰ ਤਾਂ ਬਸ ਪੈਸਾ ਕਹਿਣਾ ਵੀ ਲੱਭਦਾ ਕੋਈ। ਕਿੱਥੋਂ ਮਾਮਲਾ ਭਰੀ ਹੈ। ਅਸੀਂ ਪੈਸੇ ਦਾ 4 ਵਾਰੀ ਸੌਦਾ ਲਿਆ, 4 ਦਮੜੀਆਂ ਹੁੰਦੀਆਂ ਸੀ ਉਹਦੀਆਂ ਅੱਛਾ ਤੇ 2 ਧੇਲੇ ਹੁੰਦੇ ਸੀ। ਹੂੰ ਉਹ ਧੇਲਾ ਦੇ ਕੇ ਵੀ ਲੈਣਾ, ਫਿਰ ਇੱਕ ਪੈਸਾ ਟਊ ਹੋਣਾ ਉਹਨੂੰ ਦੇ ਲੈਣਾ, ਹੂੰ ਤੇ 4 ਹੁੰਦੀਆਂ ਦਮੜੀਆਂ ਹੁੰਦੀਆਂ। ਅੱਛਾ ਅੱਛਾ ਹਾਂ ਉਦੋਂ ਇਹ ਜਿਹਾ ਕਦਰ ਸੀ। ਬਾਬਾ ਜੀ ਆਪਣੇ ਘਰ ਘੂਰ ਕਿਵੇਂ ਦੇ ਹੁੰਦੇ ਆ ਉਦੋਂ? ਘਰ ਉਹਦੇ ਕੱਚੇ ਹੁੰਦੇ ਸੀ ਟੋਟਲ ਪਿੰਡ ਸਾਡਾ ਕੱਚਾ ਸੀ ਤੁਹਾਡਾ? ਸਾਰਾ। ਉਦੋਂ ਪੱਕਾ ਕਿਸੇ ਦਾ ਵੀ ਨਹੀਂ, ਵਿਰਲੇ ਕਿਸੇ ਦਾ ਹੁੰਦਾ ਸੀ ਉਦੋਂ। ਕਿਸੇ ਦਾ ਸੁਣਨਾ ਗੱਲਾਂ ਉਹਨਾਂ ਵਿਰਲਾ ਨੇ ਕੱਚੇ ਹੀ ਘਰ ਹੁੰਦੇ ਸੀ। ਅੱਛਾ ਜੀ ਕੱਚੇ ਤੋਂ ਮਰਾਦ ਕੀ ਇੱਟਾਂ ਹੁੰਦੀਆਂ ਕੱਚੀਆਂ ਜਾਂ ਨਹੀਂ ਦਾ ਘਰ? ਲੋਕੀ ਕੀ ਕੰਮ ਕਰਦਾ ਸੀ ਪਤਾ ਹੀ, ਬਾਹਰ ਜਾ ਕੇ ਹਲ ਬਾਹ ਦੇਣਾ ਤੇ ਪਾਣੀ ਪਾ ਦੇਣਾ ਤੇ ਬਣਾ ਦੇਣਾ ਵਿੱਚ ਚੀਰੇ ਦਾਤਰੀਆਂ ਦੇ ਮਾਰ ਕੇ ਅੱਛਾ ਅੱਛਾ ਤੇ ਲਿਆ ਕੇ ਸੁੱਕ ਜਾਣੀਆਂ, ਲਿਆ ਕੇ ਰੱਖ ਦੇਣੀਆਂ। ਇੱਕ ਏਡੇ ਚੌੜੇ ਉਹ ਹੋਣੇ ਚਿਲਾਂ ਜੀਆਂ ਚਿੜਾਂ ਦੀਆਂ ਜਿਵੇਂ ਵਖੀਆਂ ਹੁੰਦੀਆਂ ਉੱਥੇ, ਤੇ ਲੋਕਾਂ ਲੇਬ ਲੁਬ ਕੇ ਜੀ ਬਣੇ ਹੁੰਦੇ ਜੀ, ਉਹ ਬੰਗਲੇ ਹੁੰਦੇ ਨੇ, ਅੱਛਾ ਜਿਹਦੇ ਲੋਕਾਂ ਮਕਾਨ ਬਣਾਏ ਹੁੰਦੇ ਨੇ। ਬਾਬਾ ਜੀ ਉਹ ਫਿਰ ਮਿੱਟੀ ਦੇ ਤਾਂ ਰਹਿੰਦੇ ਵੀ ਕੱਚੇ ਗਰਮ ਨਹੀਂ ਹੁੰਦੇ ਹੋਣੇ ਹਨਾ? ਮੈਂ ਨਾ ਹੁਣੇ ਹੁਣ ਤੇ ਅੰਦਰ ਮਾਰਦੇ ਪੈਂਦੇ ਨੇ, ਇਹਨਾਂ ਨੂੰ ਮੈਂ ਲੜਨਾ ਅੰਦਰ ਪੈਂਦੇ, ਉਦੋਂ ਗਰਮੀ ਦੇ ਵਿੱਚ ਨਾ ਅੰਦਰ ਪੈ ਜਾਣਾ, ਇੱਕ ਵਾਰੀ ਮੁੜਕ ਆ ਜਾਣਾ ਤੇ ਮੁੜ ਸੌਂ ਜਾਣਾ ਠਰ ਕੇ। ਇੰਨਾ ਮਕਾਨਾਂ 'ਚ ਪੈ ਜਾ ਅੱਗ ਬਲਦੀ। ਅੱਗ ਬਲਦੇ ਜੀ, ਸੇਕ ਹੀ ਬੜਾ ਮਾਰਦੇ ਉਹ ਠੰਡੇ ਮਕਾਨ ਹੁੰਦੇ ਸੀ, ਉਦੋਂ ਅੱਗ ਨਹੀਂ ਸੀ ਬਲਦੀ। ਘੜੇ ਮਿੱਟੀ ਦੇ ਰੱਖੇ ਹੋਣੇ ਮਿੱਟੀ ਦੇ ਮੈਂ ਨਾ ਹੁਣ ਹੁਣ ਵੇਖ ਅੱਜ ਕੱਲ, ਮੈਂ ਕਿ ਇਹਨਾਂ ਨੂੰ ਗੱਲ ਸੁਣਾਣਾ, ਜਾਨ ਨਹੀਂ ਰਹਿ ਗਈ। ਖੂਹ ਦੂਰ ਹੁੰਦੇ ਜਾਂ ਕਿੱਥੇ ਵੀ ਹੋਣਾ, ਦੀਗਰ ਵਾਲੇ ਕੁੜੀਆਂ ਨੇ ਨਿਕਲਣਾ, ਜਵਾਨਾਂ ਨੇ ਇਹਨੂੰ ਸਿਰ ਤੇ 3 ਘੜੇ ਸਿਰ ਤੇ ਰੱਖਣ, ਲੈਣ ਨਾਲ ਉਹਨਾਂ ਨੇ ਜਾਣਾ ਖੂਹ ਤੋਂ ਭਰ ਕੇ ਲਿਆਣੇ। ਖੂਹ ਤੋਂ ਭਰ ਕੇ ਲਿਆਣੇ। ਪਿੰਡ ਦੇ ਨਲਕੇ ਵੀ ਕੋਈ ਨਹੀਂ ਸੀ ਨਾ, ਹਾਂਜੀ ਹਾਂਜੀ ਖੂਹ ਕੋਲ ਵਗਦੇ ਸੀ। ਖੂਹ ਬੰਦੇ 2 ਜਣੀਆਂ ਗੇੜਨ ਲੱਗ ਪੈਣੀਆਂ, ਦੂਜੀਆਂ ਨੇ ਭਰ ਲੈਣ। ਤਗੜੀਆਂ ਜਿਹੜੀਆਂ ਮਾਰੀਆਂ ਨੇ ਉਹਨਾਂ ਨੂੰ ਨਚਵਾਈ ਜਾਣਾ, ਜੇ ਤਗੜੀ ਉਹਨੇ ਆਪੀ ਇੱਕ ਕੜਾ ਇੱਥੇ ਰੱਖ ਲੈਣਾ, ਫਿਰ ਦੂਜੀ ਕੋਲ ਚੁੱਕ ਕੇ ਉੱਤੇ ਰੱਖ ਲੈਣਾ, ਤੀਜਾ ਕੜਾ ਹੱਥ ਪਾ ਕੇ ਉੱਠ ਕੇ ਕੱਛ ਚ ਲਾ ਕੇ ਕਰਨ ਲੱਗੇ। ਵਾਹ ਜੀ 3 ਚੁੱਕ ਲਿਆਣੇ। 3 ਘੜੇ ਸਾਰੀਆਂ ਨੇ ਜਾਣੇ ਮਾਰੀ ਨੇ, ਫਿਰ ਉਹਨੂੰ ਚੁਕਾ ਦੇਣੇ। ਤੇ ਜਿਹੜੀ ਉਹ ਤਗੜੀ ਸਾਰਾ ਸੀ ਉਹਨੇ ਹੱਥ ਪਾ ਲੈਣਾ ਇੱਥੋਂ, ਦੂਜੇ ਨੂੰ 2 ਰੱਖ ਲੈਣੇ ਨੇ, ਇੱਕ ਬੈਠੀ ਦੂਜਾ ਉੱਤੇ ਫਿਰ ਰੱਖ ਲੈਣਾ। ਅੱਛਾ ਅੱਛਾ ਆ ਫਿਰ ਉੱਠਣ ਲੱਗਿਆ ਹੱਥ ਹੀ ਫੜ ਲੈਣਾ ਤੇ ਚੱਲ ਵੇ। ਅੱਛਾ ਹਾਂ ਇੰਜ ਸੀ। ਆਪਣੀ ਜੋਗਾਂ ਵੀ ਐਸਾ ਕੋਈ ਹੈਂ ਜੋਗ? ਯੋਗਾ ਸਾਰੀਆਂ ਟੱਗੀਆਂ ਦੀਆਂ ਸੀ ਚੰਗੀਆਂ। ਕਿੰਨੀਆਂ ਹਮੋਦ? ਇੱਕ ਮੇਰੇ ਮਾਮੇ ਦੀ ਸੀ, ਇੱਕ ਸਾਡੀ ਸੀ। ਹੂੰ ਜਿਵੇਂ ਦੂਰੋਂ ਬਾਬਾ ਯੋਗਾ ਤੂੰ ਵਾਇਆ ਕਿ ਨਹੀਂ? ਹਲ ਬਾਹ ਲੈਂਦਾ ਸੀ ਮੈਂ ਉੱਥੇ ਵੀ ਸਾਧ ਵਾਲੇ ਨੇ, ਬੁੱਢੇ ਰਨ ਸਾਧ ਵਾਹ ਲੈਂਦਾ। ਅੱਛਾ ਅੱਛਾ ਸਾਡੇ ਬੁੱਢੇ ਕੋਈ ਮਾੜੇ ਮੋਟੇ। ਅੱਛਾ ਬਾਬਾ ਜੀ ਥੋੜਾ ਗੁਣਾ। ਮੇਰਾ ਬੁੱਢਾ 5 ਸਿਰ ਗੋਸ਼ਤ ਖਾ ਜਾਂਦਾ ਸੀ। ਅੱਛਾ ਜੀ ਹਾਂ 5 ਸਿਰ। ਐਡਾ ਜਾਣਾ ਸੀ? ਹਾਂ ਜਿਹੜਾ ਤੇ ਤੇਰੇ ਨੇ ਬਾਹ ਫੜ ਲੈਂਦਾ ਤੇ ਹੱਲਣ ਹੀ ਨਹੀਂ, ਇੱਕ ਹੱਥ ਨਾਲ ਜਾਂਦਾ ਟੁੱਟਿਆ ਮੇਰੇ ਮਗਰ। ਖਾਂਦੇ ਹਾਂ ਤੇ ਜਵਾਨ ਵੀ ਤੇ ਆ। ਹਾਂ ਖਾਂਦੇ ਜਵਾਨ ਵੀ ਹੈਗੇ ਤੇ ਸਾਨੂੰ ਉਹਨਾਂ ਦੀ ਖਾਓ, ਮੱਝੀ ਸਾਡੀਆਂ ਬੜੀਆਂ, ਜਿਹੜੇ ਖਾਓ ਦਿਲਾ ਖਾਓ, ਰੱਜ ਖਾਓ, ਹਾਂ ਹਾਂ ਕਿਸੇ ਦਾ ਬੁਰਾ ਨਹੀਂ ਕਰਨਾ। ਬਸ ਉਹਨੇ ਆਪਣਾ ਹੁੱਕਾ ਪਕਾ ਕੇ ਬੈਠੇ ਰਹਿਣਾ, ਕਿਰੇ ਨਹੀਂ ਜਾਣਾ, ਕਿਸੇ ਸੱਜਾ ਗੱਲ ਖਰੀ ਕੀਤੀ, ਜਿਹਨੂੰ ਉਹਨਾਂ ਪਰ ਕੀਤੀ ਬਾਹ ਫੜ ਲਿਆ ਗੱਲ ਕਰ ਬੇ। ਉਦੋਂ ਵਾਲੇ ਬਜ਼ੁਰਗ ਜਿਹੜੇ ਨਾ ਦਿਲਾਂ ਦੇ ਸਾਫ ਸਨ, ਹਾਂਜੀ ਮੈਲੇ ਨਹੀਂ ਸਨ, ਖੋਟ ਨਹੀਂ ਦਿਲਾਂ ਨਾ ਨਾ ਹੋਰ ਖਾਰ ਕਿੱਥੇ ਉਹ ਪਰੇ ਜਾਂਦੀ। ਹੁਣ ਅੱਧੇ ਬੇਈਮਾਨ ਹੁੰਦੇ ਨੇ, ਅੱਧੇ ਜਾਂਦੇ ਨੇ। ਉਹਦੇ ਜਿਹੜੇ ਘਰ ਮਨੇ ਜਾਣਾ ਉਹਨੇ ਨਹੀਂ ਮੈਨੂੰ, ਚਲੋ ਵੀ ਆਓ, ਨਾ ਇਹਦੇ ਨਾਲ ਗੱਲ ਕਰੀ, ਨਾ ਇਹਨੂੰ ਕਾਪੀ ਦੇਣਾ, ਨਾ ਇਹਨੂੰ ਵਿੱਚ ਬੰਦਿਆਂ ਦੇ ਬਹਿਣ ਦੇਣਾ, ਨਾ ਦੇ ਵਿਆਹ ਜਾਣਾ, ਉਹਨੇ ਆਪੇ ਮੰਨ ਜਾਣੇ। ਤੇ ਹੁਣ ਅੱਧੇ ਨੇ ਮੇਰੇ ਨਾਲ ਗੱਲ ਕੀਤੀ, ਭਾਵੇਂ ਮੇਰੇ ਭਰਾ ਵੀ ਨੇ, ਅੱਧੇ ਉਧਰ ਵੜੇ ਹੁੰਦੇ ਨੇ, ਹਾਂ ਉਹ ਕਰਦੇ ਫਿਰ ਐਵੇਂ ਸੁਲਾ। ਬਾਬਾ ਜੀ ਉਦੋਂ ਜੋ ਟਰੈਕਟਰ ਵੀ ਕੋ ਹੁੰਦਾ ਸੀ ਕਿ ਜੋਗਾ ਹੀ ਸੀ? ਉਹ ਟਰੈਕਟਰ ਕਿੱਥੇ ਪਾਈ ਉਹਦੇ ਜੋਗਾ ਪੂਰਾ ਉਹ ਮੈਂ ਨਾ, ਅਸੀਂ ਟਿੰਡਾ ਮਿੱਟੀ ਦੀਆਂ ਖੂਹ ਦੀਆਂ ਬਾਂਹਦੇ ਨੇ, ਟਿੰਡਾ ਮਿੱਟੀ ਦੀਆਂ, ਜਿਹਦੇ ਵਿੱਚ ਪਾਣੀ ਭਰੀ ਫਿਰ ਕੁੱਤਮਦਾ ਸੀ। ਹਾਂ ਲੋਟਾ, ਅੱਛਾ ਲੋਟੇ ਹੁੰਦੇ ਸੀ ਬੰਨੇ, ਮਾਲਾ ਹੁੰਦੀਆਂ ਸੀ। ਅੱਛਾ ਬੈੜ ਵੀ ਉਹਦਾ ਜਿਹੜਾ ਪਾਣੀ ਕੱਢਣ ਵਾਲਾ ਉਹ ਵੀ ਲੱਕੜ ਦਾ, ਜਿਹੜੀ ਉਹ ਗੇੜਨਾ ਉਹ ਵੀ ਲੱਕੜ ਦਾ, ਅੱਛਾ ਅੱਛਾ ਸਾਰਾ ਕਾਠ ਦੀ ਐਡੀ ਉਹਦੀ ਲੱਠ ਹੁੰਦੀ, ਵਿੱਚ ਢੱਗੇ ਜਿਹਦੇ ਉੱਤੋਂ ਲੰਘਦੇ ਸੀ। ਅੱਛਾ ਅੱਛਾ ਤੇ ਉਹ ਪਾਣੀ ਟਿੰਡਾ ਟੁੱਟ ਜਾਣੀਆਂ, ਘਮਿਆਰਾ ਕੋਠੇ ਭਰੇ ਆਉਣੇ, ਉਹਨਾਂ ਤੋਂ ਲਿਆ ਕੇ ਫਿਰ ਹੋਰ ਬੰਨ ਲੈਣੀ। ਨਹੀਂ ਕੋ ਲੋਹੇ ਜਿਹੇ ਵੀ ਹੁੰਦੇ ਲੋਹੇ ਦੀਆਂ ਜਦੋਂ ਅਸੀਂ ਬਾਅਦ ਆਏ ਚਲੀਆਂ? ਜਦੋਂ ਆਏ ਆ ਨਾ ਉਦੋਂ 2 ਸਾਲ ਪਹਿਲਾਂ ਲਿਆਂਦੀਆਂ ਸੀ, ਅੱਛਾ ਅੱਛਾ ਨਹੀਂ ਤਾਂ ਪਹਿਲਾਂ ਉਹ ਹੀ ਵਗ ਜੇ। ਪਹਿਲਾਂ ਮਿੱਟੀ ਦੀ ਖੂਹਾਂ ਦੇ ਝੂਠੇ ਉਹਨੇ ਰਾਤ ਨੂੰ ਚੀਕਣੇ, ਉਹੀ ਪਤਾ ਲੱਗਣਾ ਉਹਨਾਂ ਦੇ ਰਾਗ ਹੀ ਆ ਰਾਗ। ਲੋਕਾਂ ਉੱਤੇ 36 ਰਾਗ ਉਹ ਕੱਢਦੇ ਰਾਤ ਨੂੰ।
ਅੱਛਾ ਅੱਛਾ, ਇੰਜ ਦਾ ਆਵਾਜ਼ ਹੁੰਦਾ ਆਂਦਾ ਤੇ ਖੂਹ ਦਾ, ਪਤਾ ਲੱਗਦਾ ਖੂਹ ਚੱਲਣ ਡਿਆ। ਖੂਹ ਚੱਲਣ ਡਿਆ ਹੈ। ਹਾਂ ਕਿਉਂ ਲੱਕੜ ਦੇ ਉੱਤੇ ਲੱਕੜ ਜੂ ਹੋਣੀ ਤਾਂ ਉਹ ਜਿਹੜੇ ਕਸਨੀ ਕਈਆਂ ਬੰਦਾ ਤੇਲ ਛੱਡਦੇ ਨੇ ਪ੍ਰਸਾਦ ਨੂੰ ਬੜੇ ਹੁੰਦੇ ਆਵਾਜ਼ ਨਿਕਲ ਚਾਂ ਚਾਂ ਕਰਦੇ ਕਾਂ ਕਰਦੇ। ਉਦੋਂ ਕਦੋਂ ਸਹੀ ਆ, ਨਾ ਕੋਈ ਗੱਲ ਨਾ ਕਹਾਣੀ। ਬਾਬਾ ਉਹਦੇ ਉਹ ਮਿੱਟੀ ਦੇ ਟਿਨਾਂ ਟੁੱਟਣ ਤਾਂ ਰਹਿੰਦੀਆਂ, ਤੁਹਾਨੂੰ ਸਿਆਪਾ ਹੀ ਰਹਿੰਦਾ ਹੁਣ 8 ਦਿਨ ਕਰਦੇ ਆਪਸ ਚ ਵੱਜ ਕੇ ਟੁੱਟ ਗਈਆਂ ਕਦੀ। ਨਹੀਂ ਆਪ ਚ ਕੀ ਬਜਾ ਪ੍ਰਿੰਸੀਆਂ ਟੁੱਟੀਆਂ, ਜਿਹੜੀ ਉੱਤੋਂ ਤੇ ਟੁੱਟਣਾ ਉਹਨੇ ਥੱਲੇ ਇਹਨੂੰ ਵੱਜਣਾ ਟੁੱਟ ਜਾਣੀ। ਹਾਂ ਹਾਂ ਫਿਰ ਬੜੇ ਜਾ ਕੇ ਬੰਦਾ ਖੂਹ ਚ ਬਣੀਆਂ ਜਿਹੜੀਆਂ ਸਬੂਤੀਆਂ ਉਹਨੇ ਕੱਢ ਲੈਣੀਆਂ, ਦੂਜੀਆਂ ਕਮੈਰਾ ਕੋਲ ਲੈ ਆਉਂਦੇ। ਫੇਰ ਲਿਆਵਾਂਗੇ ਅੱਜ ਤਾਂ ਟਿੰਡ ਬਣਨੀ ਨਹੀਂ ਕਿਸੇ ਨੂੰ, ਆਦੀ ਮਾਲ ਨਹੀਂ ਰੇੜ ਨਹੀਂ। ਸਾਨੂੰ ਨੀ ਪਤਾ ਕੀ ਹੁੰਦੀ ਉਹਦੀਆਂ ਰੇੜੀਆਂ ਹੁੰਦੀਆਂ ਸੀ, ਹਾਂਜੀ ਇੱਧਰ ਇੱਕ ਲੱਕੜ ਇੱਕ ਇੱਧਰ ਹੀ ਅਸੀਂ ਉੱਤੇ ਲੱਗੀਆਂ। ਫਿਰ ਉਹਨੂੰ ਪਤਾ ਇੱਥੇ ਗਾਲ ਆਵੇਗਾ, ਇੱਥੇ ਆ ਆਵੇਗਾ। ਹਾਂ ਹਾਂ ਸਿਆਣਾ ਬੰਦਾ ਮਾਲ ਰੇੜਦਾ, ਇੱਕ ਲੜ ਖੱਬਾ ਇੱਕ ਸੱਜਾ। ਉਹ ਫਿਰ ਮੁੰਝ ਦੀ ਮਾਲ ਹੁੰਦੀ, ਉਹ ਕੋਈ ਲੋਹੇ ਦੀ ਹੁੰਦੀ। ਹਾਂ ਮੱਝਾਂ ਵੀ ਰੱਖੀਆਂ ਤੂੰ? ਮੁੰਝ ਦੀਆਂ ਮੱਝਾਂ ਵੀ ਰੱਖੀਆਂ ਸਾਂ? ਮੱਝਾਂ ਉੱਥੇ ਹੋਰ ਭੁੱਖੇ ਮਰਦੇ, ਮੱਝਾਂ ਚੰਗੀਆਂ ਪਈਆਂ। ਗਾਵਾਂ ਸਾਂ? ਨਾ ਮੱਝਾਂ ਦੀ ਗਾਂ ਰੱਖੀ ਕੋਈ ਨਹੀਂ ਸੀ ਉੱਥੇ। ਬੱਕਰੀਆਂ ਮੱਝਾਂ ਨਾ ਬੱਕਰੀਆਂ ਉਸਲੇ ਬਰੋਕ ਰਹੇ, ਸਾਡੀਆਂ ਮੱਝਾਂ ਹੀ ਹੁੰਦੀਆਂ। ਉਹ ਵੀ ਘੋੜੇ ਵੀ ਹੈ ਸ਼ੌਕ ਤੈਨੂੰ? ਘੋੜਾ ਇੱਥੇ ਆ ਕੇ ਵੀ ਸਾਰਿਆਂ ਨੂੰ ਪਤਾ, ਘੋੜਾ ਮੈਂ ਆਪ ਰੱਖੇ ਨੇ ਉੱਥੇ? ਇੱਥੇ ਵੀ ਉੱਥੇ ਨਹੀਂ, ਉੱਥੇ ਨਹੀਂ ਅੱਛਾ ਰੱਖਿਆ। ਇੱਥੇ ਆਣ ਕੇ ਲਿਆ। ਹਾਂ ਉੱਥੇ ਅਸੀਂ ਕਿ ਅਸੀਂ ਤਾਂ ਛੋਟੇ ਜਾਣਾ ਕਿ ਵੱਡਿਆਂ ਨੇ ਰੱਖੀਆਂ ਹੋਣੀ ਕਿਸੇ ਤੇ। ਇੱਥੇ ਤਾਂ ਮੁੰਡਾ ਵੀ ਅੱਛਾ ਬਾਬਾ ਇਹਨਾਂ ਤੁਹਾਂ ਮੱਝਾਂ ਰੱਖੀਆਂ ਤੁਸਾਂ ਵੀ ਹੈ? ਉਹ ਸਾਰੇ ਬਾਬਿਆਂ ਦੇ ਅਸੀਂ ਰੱਖਦੇ ਹਾਂ ਕਿਉਂਕਿ ਹਰ ਇੱਕ ਨੂੰ ਸ਼ੌਕ ਸੀ ਮੱਝਾਂ ਦਾ। ਹਾਂ ਤੇ ਇੰਨਾ ਦੁੱਧ ਕਿੱਧਰ ਕੱਢਦੇ ਹੋ? ਦੁੱਧ ਹੀ ਆਉਂਦਾ ਹੁੰਦਾ ਸੀ, ਵੇਚਦੇ ਨਹੀਂ ਸੋ? 5 ਰੁਪਏ ਘਿਓ ਵੇਚਦਾ ਸੀ ਅੱਛਾ ਜਦੋਂ ਮੇਰੇ ਵਕਤ ਉਦੋਂ। ਹਾਂ ਹਾਂ ਤੇ ਦੁੱਧ ਲੋਕ ਆਮ ਪੀਤੇ ਜਾਣ ਦੇ, ਕੁਛ ਵੱਧ ਜਾਣਾ ਦੇ 5 ਰੁਪਏ। ਇੱਥੇ ਆਇਆ ਵੀ ਇਹਨੂੰ ਪਤਾ, ਇੱਥੇ ਐਵੇਂ ਸਾਡੀਆਂ ਮੱਝੀ ਬੜੀਆਂ, 10 ਰੁਪਏ ਦੁੱਧ ਕੋ ਨਹੀਂ ਜਾਂਦਾ, ਸਾਡਾ ਰਾਹ ਕੋ ਨਹੀਂ। ਅੱਛਾ 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 20 ਵੀ ਨਹੀਂ ਜਾਂਦਾ ਸੀ, ਸਾਰੇ ਹੀ ਖਾਈ ਪੀ ਜਾਣੇ। ਆ ਇਹ ਦੁੱਧ ਦੀ ਕੋਈ ਨਹੀਂ, ਮੁੱਲ ਵਾਲਾ ਸਿਸਟਮ ਨਹੀਂ ਸੀ ਹੁੰਦਾ? ਕਦੋਂ ਮੁੱਲ ਵਾਲਾ ਇੱਥੇ ਕਿਤੇ ਘਰੀ ਆ ਜਾਣ ਦੁੱਧ ਲੈਣ। ਇੱਥੇ ਤਾਂ 3 ਟਾਈਮ ਦੁੱਧ ਹੀ ਖੜਕਾਉਂਦਾ ਆਣ ਕੇ ਭਾਂਡੇ। ਉਹ ਹੁਣ ਤਾਂ ਭਾਈ ਪਾ ਵੀ ਨਹੀਂ ਲੱਭਦਾ ਪਿਆ। ਮੈਂ ਨਾ ਪਾ ਵੀ ਨਹੀਂ, ਆ ਮੁੰਡੇ ਨੂੰ ਪੁੱਛ ਲੈ, ਪੜਦਾ 10ਵੀਂ ਚ ਪੜਦਾ। ਹਾਂਜੀ ਜਿਹੜਾ ਇਹਦਾ ਦਾਦਾ ਸੀ ਨਾ, ਹਾਂ ਹਾਂ ਇਹ ਜਦੋਂ ਹੋਇਆ ਅਸੀਂ ਸੰਗਲ ਵਗੈਰਾ, ਮੈਨੂੰ ਉਹਦਾ ਮੁੰਡਾ ਤਾਂ ਹੋ ਗਿਆ, ਤਾਂ ਮੁੰਡਾ ਦਾ ਢਿੰਗਰੀ ਜੀ, ਉਹਨੇ ਇਹਨੂੰ ਫਿਰ ਨਾਲ ਨਾਲ ਰੱਖਣਾ। ਫਿਰ ਇਹਨੇ ਆਖਣਾ ਤੂੰ ਪੜਨ ਜਾਣਾ, ਗਾਜਰਾਂ ਲਿਆ ਕਰ। ਉਹਨੇ ਸੱਟਣਾ ਵਿੱਚ ਘਿਓ ਵੀ ਤੇ ਦੁੱਧ ਵੀ। ਇਹਨੇ ਉਹ ਗਾਜਰਾਂ ਵੀ ਖਾਂਦਾ ਰਿਹਾ, ਸਾਰਾ ਕੁਝ ਖਾਣਾ। ਇਹ ਸੂਬੇਦਾਰ ਮੇਜਰ ਹੋ ਕੇ ਹਟਿਆ। ਅੱਛਾ ਅੱਛਾ ਤੇ ਕੌਡੀ ਵੀ ਸਾਰਾ ਬੰਦਿਆਂ ਨੂੰ ਪਤਾ, ਰੀਝ ਦੀ ਖੇਡਦਾ, ਬਾਂਹ ਵੀ ਰੀਝ ਦੀ ਫੜਦਾ ਰਿਹਾ। ਜਿਹੜੇ ਬਾਬਿਆਂ ਨੂੰ ਉਹਦੇ ਸ਼ੌਕ ਸੀ, ਉਹ ਆਪਣੇ ਦੋਤੇ ਪੁੱਤਰਿਆਂ ਨੂੰ ਇੰਜ ਖਵਾਉਂਦੇ। ਮੈਂ ਇੰਜ ਕਰਕੇ ਉਹਨੇ ਜਿੱਥੇ ਜਾਣਾ ਨਾਲ ਇਹਨੂੰ ਲਈ ਫਿਰਨਾ। ਹਾਂ 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 ਬੜਾ ਖਰਾਬ ਦੇਣੀ, ਆਖਣਾ ਇਹਨੂੰ ਖਾਈ ਜਾਵੇ ਪੀਵੀ ਜਾਵੇ। ਤੇ ਬਾਬਾ ਜਿਹੜੀ ਤੁਸੀਂ ਅੱਗੇ ਗੱਲ ਕਰਦੇ ਪਏ ਸੀ ਉਹ ਹਾਲ ਪੰਜਾਂ ਵਾਲੀ ਦੀ, ਉਹ ਥੋੜਾ ਦੱਸੇ। ਤਿੰਨਾਂ ਤਰਫਾਲੀ ਜੀ ਮੈਂ ਵੀ ਵੇਖੀ ਲੋਹੇ ਵਾਲੀ ਇੱਥੇ ਆਪਣੇ ਪਾਕਿਸਤਾਨ ਇਹ ਤਰਫਾਲੀਆਂ ਦੀ ਇੱਕ ਹੱਲ ਹੁੰਦੀ ਸੀ ਪੁੱਠਾ ਕਰਨ ਵਾਲੀ, ਅੱਛਾ ਲੋਹੇ ਦੀ, ਤੇ ਦੂਜੀ ਹੁੰਦੀ ਲੱਕੜ ਦਾ ਹੁੰਦਾ ਸੀ। ਕੋੜੋਂ ਨੂੰ ਅੱਗੇ ਫੜਾ ਲੱਗਿਆ ਹੁੰਦਾ ਸੀ, ਪਿੱਛੇ ਜੰਗੀ ਲੱਗੀ ਹੁੰਦੀ, ਅੱਗੇ ਬੇਲ ਲੱਗੀ ਹੁੰਦੀ। ਯਾਨੀ ਸਿੰਗਲ ਹੀ ਹੁੰਦੀ ਸੀ? ਹੈ ਇੱਕ ਸਿੰਗਲ। ਤੇ ਉਹ ਕਿੰਨੀ ਦੇਰ ਲੱਗਦੀ ਉਹਨੂੰ ਕਿੱਲੇ ਵਾਸਤੇ? ਬਸ ਜਿੰਨੀ ਦੇਰ ਬਣਾਈਨੀ ਕੋਈ ਉੜ ਜਾਂਦੀ ਸੀ। ਉਹ ਤਾਂ ਬੜੀ ਦੇਰ ਲੱਗ ਕਿੱਲੇ ਵਿੱਚ ਘੁੰਮਣਾ ਆਖਰ। ਕੋਈ ਨਹੀਂ, ਜਿੰਦੇ ਚੰਗੇ ਟੱਗੇ ਹੁੰਦੇ ਸੀ ਖਿੱਚ ਲੈਂਦਾ ਸੀ ਕੰਮ ਨੂੰ। ਅਸੀਂ ਇੱਥੇ ਰੱਖੇ ਬਾਬੇ ਆਂਦੇ ਆ ਕਿ ਸਵੇਰ ਨਮਾਜ਼ ਪੜ੍ਹ ਕੇ ਨਿਕਲ ਜਾਂਦੇ ਹੁੰਦੇ ਸੀ। ਮੈਂ ਨਾ ਅਸੀਂ ਇੱਥੇ ਟੱਗੇ ਰੱਖੇ ਨੇ 14 ਸਿਰ ਹੁਣ ਘਿਓ ਦਿੰਦੇ ਸਾਂ। ਐਵੇਂ ਭੈਣ ਜੇ 2 ਕੜੇ ਕਿੱਲਾ ਫੜਕਾ ਕੇ ਉਹ ਮਾਰਦੇ, ਮਗਰ ਭੱਜ ਕੇ ਉਹਦੇ ਵੀ ਜਾਂਦੇ। ਬਾਬਾ ਜੀ ਆਂਦੇ ਢੱਗਿਆਂ ਦੀ ਨਸਲਾਂ ਹੁੰਦੀਆਂ? ਹਾਂ ਜਾਂ ਹੈਗੇ ਨੇ ਨੀਲੀ ਦੀ? ਕੋਈ ਚੰਗੇ, ਕੋਈ ਤੰਨੀ ਦੇ, ਕੋਈ ਦੇਸੀ। ਅੱਛਾ ਅੱਛਾ ਇੱਥੇ ਖਰਾਜ ਜੋੜਨ ਸਾਡੇ ਬੁੱਢੇ ਹੁੱਕਾ ਪਕਾ ਕੇ ਬਹਿ ਜਾਣਾ। ਟੋਪੇ ਆਈਆਂ ਲਵਾਰਾ ਨਾ ਤੁਹਾਡੇ ਕੋਲ ਠੇਕਾ, ਉਹਨੇ ਟੱਕੇ ਬੱਸ ਕਰਕੇ ਤੇ ਅਸੀਂ ਲੈ ਜਾਂਦੇ। ਮੁੰਡੇ ਤਾਂ ਗਏ, ਉਹਨਾਂ ਨੇ ਬਾਬਾ ਛੱਡ ਲਓ ਤੁਸੀਂ, ਤੁਹਾਡੇ 3 ਦਿਨ ਦੀ ਬੱਸ ਕਰ। ਸਭ ਗੱਲ ਬੰਦਾ ਡੰਗਰ ਖਰਾਕ ਨਾਲ ਹੁੰਦੇ, ਖਰਾਕ ਨਾਲ। ਹਾਂਜੀ ਅਸੀਂ ਇਹ ਗੱਲਾਂ ਦੇ ਟੁੱਟਦੇ ਜਾਂਦੇ, ਲੈ ਕੇ ਗੱਡੇ ਤੋਂ ਹੱਥ ਲਾ ਕੇ ਉੱਤੇ ਕੋ ਚੜ ਜਾਵੇ, ਅਸੀਂ ਛੱਤ ਦੇਣੇ ਉੱਤੇ ਚੜ ਗਿਆ ਭੱਜ ਕੇ। ਇੰਜ ਦਾ ਕੰਮ। ਬਾਬਾ ਜੀ ਤੁਸੀਂ ਕਿਹਾ ਮੈਂ ਬੰਦਾ ਰਿਹਾ ਟੱਗਾ, ਅਸੀਂ ਟਰੈਕਟਰ ਨੂੰ ਸਟੀਅਰਿੰਗ ਮੋੜਦੇ ਆ ਹੁਣ ਜਿਹੜੇ ਸਾਡੇ, ਉਹ ਹੁਣ ਤੱਕ ਕਿਵੇਂ ਤੋਰਦੇ ਹੋ ਤੁਹਾਨੂੰ ਦੱਸਿਆ ਜੀ? ਟਰੈਕਟਰ ਤਗਲੇ ਦੇ ਉਹ ਨਾਲ ਕਿਵੇਂ ਉਹਨੂੰ ਪਤਾ ਹੁੰਦਾ ਮੈਂ ਨਹੀਂ ਪਰਤਣਾ, ਇੱਧਰ ਨੂੰ ਜਾਣਾ? ਉਹਨੂੰ ਬੜਾ ਪਤਾ ਸੀ। ਉਹਨੂੰ ਆਖਣਾ ਨਾ ਅੰਦਰ ਬੰਨੇ ਤੇ ਉਹਨੇ ਲੈ ਕੇ ਅੰਦਰ ਟੁਰ ਪੈਣਾ, ਥੱਲੇ ਨੂੰ ਹੋ ਜਾਣਾ। ਉਹਨੂੰ ਆਣਾ ਮੋੜਿਆ ਹਾਂ, ਉਹਨੂੰ ਆਣਾ ਉਹਦਾ ਚੱਲ ਭਾਈ ਪਹਿਲੀ ਲਾਂ ਵਗ ਗਿਆ, ਉਹਨੇ ਅਗਾ ਲਗਾ ਜਾਣਾ। ਡੰਗਰ ਵੀ ਇੰਜ ਸਮਝੇ ਬੋਲਣਾ ਨਾ। ਹਾਂ ਤੇ ਉਹਨੇ ਫੱਟ ਨਹੀਂ ਕੋ ਪੈਰ ਵੀ ਕਹਿੰਦੇ ਨੇ, ਉਹ ਕੀ ਪੈਰ ਉੱਥੇ ਆਣੇ ਵੀ ਪੈਰ ਤੋਂ ਮੋੜ, ਇੱਥੇ ਮੁੜਨਾ ਹੀ। ਹਾਂ ਪੈਰ ਉਹਨੂੰ ਆਦੇ ਜਿਹੜਾ ਇੱਥੇ ਮੋੜ। ਅੱਛਾ 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 ਹਾਂ ਬਾਬਾ ਫਿਰ ਪੂਰਾ ਡਰਾਈਵਰ ਸੇ ਤੂੰ ਤੇ ਹੈ ਮੈਂ ਨਾ ਯੋਗ ਦਾ ਡਰਾਈਵਰ ਕੀ ਨਸਲਾਂ ਦਾ ਫਰਕ ਹੁੰਦਾ, ਬੰਦਿਆਂ ਦੇ ਵੀ ਨਸਲਾਂ ਦਾ ਫਰਕ ਹੈ। ਅੱਛਾ ਜੀ। ਇੱਕ ਬੰਦੇ ਦੇ ਪਿਓ ਨੂੰ ਲਿੱਤਰ ਮਾਰੇ ਨੇ, ਉਹ ਕੁੜੀ ਹਵਾ ਵੱਲੇ ਜਾ ਕੇ ਉਹਨਾਂ ਦੀ ਮੱਝੀਆਂ ਦੁੱਖਾ ਪੀਂਦਾ ਪਿਆ। ਕਿਤੇ ਪਿਓ ਨੂੰ ਲਿੱਤਰ ਕਿਸੇ ਮਾਰੇ ਨੇ ਨਾ, ਉਹਦੀਆਂ ਮੰਜੀਆਂ ਜਾ ਕੇ ਹੁੱਕਾ ਪੀਂਦਾ ਪਿਆ। ਇੱਕ ਬੰਦੇ ਨੂੰ ਕਿਸੇ ਨੇ ਉਹ ਆਖਿਆ ਨਾ, ਉਹਨੇ ਸਾਰੀ ਜ਼ਿੰਦਗੀ ਉਹਦੇ ਮੂੰਹ ਵਿੱਚ ਹੁੱਕਾ ਨਹੀਂ ਪੀਣਾ। ਉਹ ਵੀ ਬੰਦਾ ਹੀ ਹੈ ਨਾ, ਬੰਦੇ ਨੇ। ਟੱਗੇ ਬਾਂਧ ਨੇ, ਇੱਕ ਨੂੰ ਛਾਂਟ ਮਾਰ ਦਿੱਤੀ ਨਾ ਸਿਰੇ ਤੇ ਜਾ ਕੇ ਇੰਜ ਕਰਕੇ,
ਯਕੀਨ ਮੰਨੀ ਉਹਨੇ ਸਾਰਾ ਦਿਨ ਨਾ ਵੱਟ ਪੈਂਦਾ ਨਾ ਮੈਨੂੰ ਸਿਰੇ ਤੇ ਛਾਟ ਮਾਰੀ ਤੇ ਮੈਂ ਨਹੀਂ ਖਲੋਂਦਾ ਹੁਣ। ਉਹ ਉੱਤੋਂ ਉਹਨੇ ਭੱਜ ਕੇ ਹੀ ਆਉਣਾ, ਉੱਥੋਂ ਉਹਨੇ ਆਣਾ ਮੈਨੂੰ ਛਾਟ ਇਹਨੇ ਇਸ ਗੱਲੋਂ ਮਾਰੀ ਸੀ ਵੀ ਉੱਤੋਂ ਮੁੜਿਆ ਨਹੀਂ। ਹਾਂ ਜਾਨਵਰ ਇਹਨੇ ਸਮਝਦੇ ਆ। ਤੇ ਕਈਆਂ ਕੁੜੀ ਚੋਦਾਂ ਨੂੰ ਕੁੱਟਦਿਆਂ ਹੁਣ ਬਹਿ ਜਾਣਾ। ਮੁੜਨਾ ਇੱਥੋਂ, ਉਹਨੇ ਇੱਥੋਂ ਮੁੜ ਪੈਣਾ, ਕੁੱਟਦਿਆਂ ਹੀ ਮੁੜ ਜਾਣਾ। ਉਹ ਵੀ ਨਸਲ ਹੁੰਦੀ ਸੀ। ਹਾਂ 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 ਬੰਦਿਆਂ ਦੀਆਂ ਵੀ ਨਸਲਾਂ ਨੇ ਪੁੱਤਰਾ। ਹਾਂ ਜਿਹੜੇ ਬੰਦੇ ਨੂੰ ਗੱਲ ਮੈਂ ਤੈਨੂੰ ਕਰਦਾ ਪਿਆ, ਤੈਨੂੰ ਇਹ ਨਹੀਂ ਪਤਾ ਲੱਗਿਆ ਵੀ ਮੈਨੂੰ ਵੱਢ ਪਿਆ ਕਰਦਾ ਕਿ ਅਗਲੇ ਨੂੰ, ਕਈਆਂ ਬਗੈਰ ਤੈਨੂੰ ਇਹ ਨਹੀਂ ਪਤਾ ਲੱਗਦਾ ਮੈਨੂੰ ਵੱਢ ਪਿਆ ਕਰਦਾ ਕਿ ਅਗਲੇ ਨੂੰ ਪਿਆ ਕਰਦਾ, ਤੇ ਕਈਆਂ ਨੂੰ ਉਸੇ ਪਤਾ ਲੱਗੇ ਗੱਲ ਤੈਨੇ ਮੇਰੀ ਕੀਤੀ। ਬੰਦਿਆਂ ਦਾ ਵੀ ਦੌਰ ਹੈ ਜਾਈ। ਇੰਨੇ ਹੁਣ ਮੇਰੀ ਉਮਰਾਂ ਦੇ ਚ ਹੈ ਕਈ, ਉਹਨਾਂ ਦਾ ਨਾ ਦਿਮਾਗ ਸੂਤਰ ਰਿਹਾ ਕਰਨਾ, ਉਹਨਾਂ ਦੇ ਗੋਡੇ ਸੂਤਰ ਰਹੇ। ਹਾਂਜੀ ਇੱਥੇ ਆਣ ਕੇ ਜੀ ਉਹ ਜਿਵੇਂ ਅਸੀਂ ਕਹਿੰਦੇ ਨੇ ਨਾ ਬਾਬੇ ਕੋ 70 72 ਗਏ ਨੇ, ਵਡੇਰੇ ਹੋ ਗਏ, ਫਿਰ ਕੰਮ ਨਹੀਂ ਨਾ ਉਹ ਇੰਨੇ। ਹੁਣ ਤੁਹਾਨੂੰ ਆਏ ਨੂੰ ਤੋਂ 77 ਸਾਲ ਆ ਗਏ। ਆਪਾਂ 77 ਸਾਲ ਜਦੋਂ ਦੇ ਆਏ ਹੋ। ਮੈਂ ਨਾ ਵੀ ਦੁਆ ਮੰਗਿਆ ਕਰੋ ਔਲਾਦ ਨੇਕ ਦੇਵੇ ਤੇ ਹੋਵੇ ਚੰਗੀ। ਹਾਂਜੀ ਹੁਣ ਮੈਂ ਬਿਮਾਰ ਰਿਹਾ ਵਾਂ ਇੱਥੇ, ਤੇ ਸਿਆਲ ਚ ਸੁਣ ਰਿਹਾ ਗਿਆ ਭਈਆ ਸ਼ਾਬਾਸ਼ ਜੀ ਮੁੰਡਿਆਂ ਦੇ ਵੀ, ਇਹਨਾਂ ਨੇ ਉੱਥੇ ਲਿਜਾ ਕੇ ਮੈਨੂੰ ਲਾਹੌਰ ਲੈ ਗਏ ਨੇ, ਦਵਾਈ ਕਰਾਉਂਦੇ ਨੇ। ਪੋਤਰੇ ਨੇ ਅੱਜ ਤੱਕ ਨਾ ਪੋਤਰੇ ਨਾ ਪੁੱਤਰ ਕਿਤੇ ਮੇਰੇ ਸਾਡੇ ਨਾਲ ਦੋ ਜੀਆਂ ਨਾਲ ਬਦ ਨਹੀਂ ਕੀਤੀ ਕਿਸੇ ਨੇ। ਇਹਨਾਂ ਪਾਉਂਦੀਆਂ ਉਹ ਤੇ ਨਹੀਂ ਬੈਠੇ ਰਿਹਾ ਉਦੋਂ ਨਾ ਉਹ ਦਾਇਰੇ ਸਿੱਖ ਵਾਲੇ ਚ, ਉੱਥੋਂ ਚੱਲ ਕੇ ਇੱਥੇ ਆ ਗਏ। ਉਹ ਚਾਹ ਸਾਰੇ ਇੱਥੋਂ ਚਿੱਕਰ ਆ ਗਏ। ਉਹ ਕੋਠਾ ਮੈਨੂੰ ਪਾ ਕੇ ਦਿੱਤਾ ਹੈ। ਉਹ ਨਹੀਂ ਦੇਖਦਾ ਹਾਂ ਅਸੀਂ ਆਪਣੀ ਉੱਥੇ ਬਾਬਾ ਜੀ ਉਦੋਂ ਹੁਣ ਸਾਡੇ ਆ ਪਿੰਡਾਂ ਵਿੱਚ ਜਿਹੜੇ ਹਰ ਪਿੰਡ 'ਚ ਵੀ ਨੇ, ਸ਼ਹਿਰ ਦੂਰ ਦੀ ਗੱਲ, ਹਮਾਮ ਬਣੇ ਨੇ। ਤੇ ਤੁਸੀਂ ਵਾਲ ਕਿੱਥੇ? ਉਹ ਕਿੱਥੇ ਸਾਡੇ ਵਾਲ ਬਣਦੇ ਵੇਖ ਤੂੰ। ਅੱਛਾ ਇੱਥੋਂ ਮੱਥਾ ਇੰਜ ਨੂੰ ਚੁੰਝ ਕੱਢ ਦੇਣੀ, ਇੱਕ ਇੰਜ ਨੂੰ ਕੱਢ ਦੇਣੀ, ਅੱਛਾ ਤੇ ਖੁੱਟੀ ਟੱਪ ਦੇਣੀ ਬਸ। ਬੋਦਾ ਬਾਦਾ ਕੋਈ ਜਾਂ ਬੰਦਿਆਂ ਦੇ ਹਰ ਬੰਦੇ ਦੀਆਂ ਮੇਢੀਆਂ ਹੋਣੀਆਂ, ਵੱਡਿਆਂ ਬੰਦਿਆਂ ਦੀਆਂ ਮੇਢੀਆਂ ਤੇ ਨਿੱਕਿਆਂ ਦੇ ਮਿੱਥੇ ਠੱਪ ਦੇਣੇ, ਤੇ ਜਾਂ ਕੋਣੀਆਂ ਕਰ ਦੇਣੀਆਂ ਨੇ ਬਸ। ਨਹੀਂ ਮੈਂ ਕਹਿ ਰਿਹਾ ਸੀ ਬਾਬਾ ਜੀ ਕਿੱਥੇ ਜਾਂਦੇ ਹੋ? ਮਾਮਾ ਸਾਨ ਨਹੀਂ ਨਾਈ ਰੱਖੇ ਹੋਏ ਸੀ ਨਾ ਪਿੰਡਾਂ ਦੇ ਵਿੱਚ, ਦਾਣੇ ਦਿੰਦੇ ਸੀ ਨਾਈ ਪਿੰਡਾਂ ਦੇ ਮਾਂ ਮੂਮਤਾ ਤੋਂ ਹੁੰਦੇ ਹੀ ਕੋਈ ਨਹੀਂ। ਕਿੱਥੇ ਜਾ ਕੇ ਤੁਸੀਂ ਕਰਾਉਂਦੇ ਹੋ? ਮੈਂ ਕਿਹਾ ਕੋਈ ਮਖਸੂਸ ਜਗ੍ਹਾ ਅਸੀਂ ਜਾਉਂ ਜੀ ਆਪਣੀ? ਨਾ ਉਹ ਆ ਕੇ ਪਿੰਡ ਘਰ ਕਰਦੇ ਲੋਕਾਂ ਦੇ। ਅੱਛਾ ਅੱਛਾ ਆਪਾਂ ਮੰਡੀਆਂ ਦੇ ਬੈਠੇ ਇੱਥੇ ਉਹਨੇ ਨਹੀਂ ਕਰਦੇ। ਜੇ ਇੱਥੇ ਆਇਆ ਆਣ ਕੇ ਮੈਨੂੰ ਪੁੱਛਿਆ ਵੀ ਬਾਬਾ ਕਿੱਥੇ ਤੁਹਾਡਾ, ਮੈਂ ਕਿਹਾ ਡੇਰੇ ਤੇ ਗਿਆ। ਫੇਰ ਡੇਰੇ ਤੇ ਹੁਣ ਮਗਰ ਵੀ ਚੱਲ ਜਾਂਦੇ ਹੈ ਸਾਈਕਲ ਮਗਰ ਜਾਂਦੇ ਉਹ ਡੇਰੇ ਤੇ ਜਾ ਕੇ ਕਰਦੇ ਨਾਲੇ ਪੱਠੇ ਲੈ ਆਉਣੇ, ਨਾਲੇ ਪੱਠੇ। ਪਿੱਛੇ ਕਰ ਇੱਥੇ ਅਸੀਂ ਆਇਆ ਤੇ ਨਾਈ ਸੀ ਇੱਕ ਆਇਆ ਮੁੰਡਾ, ਉਹਨੇ ਸਵੇਰੇ ਨਿਸ਼ਾਨੀ ਪਾਲੇ ਟੁਰ ਜਾਣਾ, ਬੀਬੀਆਂ ਰੋਟੀ ਬਣਾਉਂਦੀਆਂ ਹੁਣ ਪੈਣਾ ਬਾਲ ਬਣਾ, ਉਹ ਵੀ ਖੁਸ਼ ਤੇ ਉਹਨੇ ਰੋਟੀ ਖਾ ਲਈ। ਉਹਨੇ ਮੈਂ ਕਿਸੇ ਨੂੰ ਚਾਹ, ਉਹਨੇ ਮੈਨੂੰ ਪੀ ਲੈਂਦੀ, ਮੈਂ ਰੋਟੀ ਖਾਣ ਨਾਲ ਚਾਹ ਪੀਆ, ਨਾਲ ਪੱਠੇ ਲੈ ਆਉਣੇ, ਪੱਠੇ ਵੀ ਲੈ ਆਉਣੇ ਹਰ। ਹੁਣ ਭਾਈ ਨਾ ਕੋਈ ਕਮੀ ਕਿਸੇ ਦੀ ਗੱਲ ਸੁਣਦਾ ਹੀ ਨਾ, ਚੌਧਰੀ ਸੁਣਦੇ ਨੇ ਨਾ, ਚੌਧਰੀ ਉਹਨਾਂ ਸਲੂਕ ਵਰਤਦੇ ਨੇ ਨਾ, ਉਹ ਵੀ ਵਰਤਦੇ ਨੇ ਸਭ ਲੋਕ ਸ਼ਹਿਰਾਂ ਦੇ। ਬਾਬਾ ਜੀ ਉਦੋਂ ਮਸ਼ੀਨ ਹੁੰਦੀ ਹੈ ਆਪਣੇ ਆਟਾ ਪੀਣ ਵਾਲੀ, ਕਣਕ ਹੀ ਉਦੋਂ ਖਾਂਦੇ ਹਨਾ? ਕਣਕ ਹੀ ਖਾਂਦੇ, ਖਰਾਸਾਂ ਦੇ ਪੀ ਲੈਂਦੇ। ਉਹ ਕਦੋਂ ਚੱਕੀਆਂ ਦੇ ਜਨਾਨੀਆਂ ਆਹ ਹੱਥ ਵਾਲੀ ਹੁੰਦੀਆਂ ਯਾਰ, ਹੱਥ ਵਾਲੀਆਂ ਚੱਕੀਆਂ ਦੇ ਜਨਾਨੀਆਂ, ਕੋਈ ਬੰਦਾ ਪਿਆਦਾ ਜੀ ਉਹਨਾਂ ਨੂੰ 5-5 6 ਸਿਰ ਟਾਪੇ ਬਾਗ ਵੇਲੇ ਉੱਠਣਾ, ਆਪ ਹੀ ਮਾਈਆਂ ਨੇ ਉਹਨੇ ਚੱਕੀ ਜੋੜ ਲੈਣੀ, ਚੱਕੀ ਪੀ ਕੇ ਫਿਰ ਉਹਨੇ ਰੋਟੀਆਂ ਪਕਾ ਲੈਣੀਆਂ, ਫਿਰ ਬਾਹਰ ਵੀ ਲੈ ਜਾਣੀਆਂ, ਕੰਮ ਵੀ ਕਰਨਾ ਤੇ ਚੱਕੀ ਪੀ ਲੈਣੀ। ਬਾਬਾ ਜੀ ਤੁਹਾਡੀ ਜਿਹੜੇ ਨੋਹਾਂ ਨੇ ਸਾਡੀਆਂ ਜਿਹੜੀਆਂ ਬੀਬੀਆਂ ਅੱਜ ਕੱਲ ਹੁਣ ਨਹੀਂ ਕਰਦੀਆਂ, ਉਹ ਕਹਿੰਦੇ ਆਟਾ ਗੁੰਨਣ ਵਾਲੀ ਮਸ਼ੀਨ ਹੋਣੀ ਚਾਹੀਦੀ ਹੱਥ ਵਾਲੀ, ਉਹੀ ਗੁੰਨੇ। ਤੈਨੂੰ ਕਿਹੜੀ ਗੱਲ ਹੈ, ਉਹਨਾਂ ਦੀ ਮਾਂ ਨੇ ਰੋਟੀਆਂ ਪਕਾ ਲੈਂਦੀ, ਇਹ ਸੁੱਤੀਆਂ ਹੁੰਦੀਆਂ ਨੇ ਪਾ ਵੀ ਇੱਥੋਂ ਥੱਪ ਲੈਣੀ, ਹਿਸਾਬ ਲਾ ਲੈ। ਤੇ ਇਹ ਉਹ ਆਦਤ ਬਣੀ ਹੈ ਨਾ ਉਹਨਾਂ ਨੂੰ, ਹੀਟਰ ਬਾਲ ਪਹਿਲਾਂ ਉੱਠਣ ਦੀ ਸੁਬਾਹ ਮੈਂ ਨਾ ਵੀ ਪਹਿਲਾਂ ਹੀ ਉਹਨੂੰ ਇਹ ਕੰਮ ਹੈ। ਆ ਸਾਡੀ ਵੇਲੀ ਹੁੰਦੀ, ਉਹਨੇ ਬਾਂਹ ਕੇ ਸਾਫ਼ ਕਰ ਲੈਣੀ, ਰੋਟੀਆਂ ਵੀ ਬਾਹਰ ਲੈ ਜਾਣੀਆਂ, ਮਾਲ ਵਾਲੀ ਹੁੰਦੀ, ਸਾਰਾ ਕੁਝ ਕਰ ਲੈਂਦੀ। ਤੇ ਇਹਨਾਂ ਨਾਲ ਤਗੜੀ ਹੋ। ਅੱਛਾ ਬਜ਼ੁਰਗੋ, ਉਦੋਂ ਸਾਡੀਆਂ ਦਾਦੀਆਂ ਮਾਈਆਂ, ਸਾਡੀਆਂ ਭੈਣਾਂ ਜਿਹੜੀਆਂ ਉਸ ਟਾਈਮ ਸਨ, ਉਹ ਟੱਟੀ ਪਿਸ਼ਾਬ ਕਿਵੇਂ, ਕੀ ਸਿਸਟਮ ਹੈ? ਕੋਈ ਲੈਟਰਿਨ ਵੀ ਨਹੀਂ ਹੁੰਦਾ ਹੈ ਘਰਾਂ 'ਚ ਹੀ ਕੋਈ? ਨਾ ਨਾ ਨਾ, ਉਹਨਾਂ 5-5 4-4 ਨੇ ਜਾਣਾ ਬਾਹਰ, ਉੱਥੇ ਇਕੱਠੀਆਂ ਨੇ, ਨਾਲੇ ਗੱਪਾਂ ਮਾਰਦੇ ਰਹਿਣ, ਨਾਲੇ ਜਾਂਦੇ ਲੱਗੀਆਂ ਉਹਨਾਂ ਨੂੰ ਬਾਹਰ ਜਾਣਾ, ਪਿੰਡਾਂ 'ਚ ਨਹੀਂ। ਤੇ ਜਿੱਧਰ ਉਹ ਜਾਂਦੀਆਂ ਉਧਰ ਬੰਦੇ ਤੇ ਨਹੀਂ ਉਧਰ ਬੰਦੇ, ਪਤਾ ਹੁਣ ਵੀ ਸਾਡੇ ਬੀਬੀ ਨਹੀਂ ਬੰਦਿਆਂ ਨੂੰ ਪਤਾ ਵੀ ਬੀਬੀਆਂ ਉਧਰ ਨਹੀਂ ਜਾਂਦੇ। ਉਹ ਆ ਦੌਰ ਹੀ ਨਹੀਂ ਸੀ ਨਾ ਉਹਨਾਂ ਵਾਲਾ, ਐਵੇਂ ਮਗਰ ਟੁਰ ਪਿਆ ਉਧਰ, ਟੁਰ ਪਿਆ ਉਧਰ। ਕੋਈ ਜਾਂਦਾ ਵੀ ਹੈ ਤੇ ਤੂੰ ਜਾਂਦਾ ਪਿਆ, ਤੂੰ ਗਾਲਾਂ ਦੇਣੀਆਂ ਨੇ ਉਹਨੂੰ, ਉਹ ਤੈਨੂੰ ਬੇਵਕੂਫ ਹੈ ਜਾਂ ਤੈਨੂੰ ਇਹ ਪਤਾ ਨਹੀਂ ਇੱਧਰ ਬੀਬੀਆਂ ਗਈਆਂ ਨੇ। ਉਹਨੇ ਫਿਰ ਪ੍ਰਾਹੁਣਾ ਵੀ ਖਵਾਉਣਾ, ਤੁਹਾਨੂੰ ਦੱਸ ਦੇਣਾ ਵੀ ਬੀਬੀਆਂ ਜਾਂਦੀਆਂ ਰਾਤ ਨੂੰ ਤੇ ਦਿਨ ਨੂੰ, ਤੂੰ ਇੱਧਰ ਨੂੰ ਜਾਣਾ। ਹੁਣ ਨਹੀਂ ਕੋਈ ਵੀ ਦੌਰ। ਬਿਲਕੁਲ ਉਦੋਂ ਤੁਹਾਡੇ ਦੌਰ 'ਚ ਸ਼ਰਮੋ ਹੀ ਆ ਕਿਵੇਂ ਦਾ ਸੀ? ਬੱਲੇ ਹੁਣ ਮੈਂ ਇਹਨਾਂ 'ਚ ਵਾਲ ਲੱਭਦੇ ਫਿਰਦੇ ਨੇ, ਲੱਭਦੇ ਨੇ ਜੀ। 8 ਦਿਨ ਬੀਬੀਆਂ ਦੀਆਂ ਮੇਢੀਆਂ ਹੁੰਦੀਆਂ ਸੀ, ਇੱਥੋਂ ਕਰਕੇ ਮੇਢੀਆਂ ਕਰਕੇ ਕੀੜਾ ਬਣਾ ਕੇ, ਕਿਤੇ 10 ਦਿਨ 12 ਦਿਨ ਉਹਨਾਂ ਖੋਲਣੀਆਂ, ਖੋਲ ਕੇ ਤੇ ਵਾਲ ਉਹਨਾਂ ਨੇ ਕਰਨੇ ਤੇ ਇੰਨੇ ਨੇ ਵਾਲ ਲੈਣੇ ਕਿ ਮੇਰਾ ਛੱਟੀਆਂ ਬਣਾ ਦੀਆਂ ਉਹਨਾਂ ਵਾਲਾਂ ਨਾਲ, ਇੰਨੇ ਵਾਲ। ਹੁਣ ਵਾਲ ਹੀ ਨਹੀਂ ਕਿਤੇ ਤੇ ਗਏ।
ਲਾਉਣਾ ਉਹਨਾਂ ਨੇ ਮੱਖਣ ਸਿਰ ਦੇ ਵਿੱਚ। ਹੁਣ ਮੱਖਣ ਤੋਂ ਬੋਹਾਂ ਦੀ ਰੋਟੀ ਖਾਂਦੇ ਮੇਰੇ ਦੋਤਰੇ ਆਉਂਦੇ ਨੇ ਸ਼ਹਿਰੋਂ ਦੇ ਬੋਹਾਂ ਦੇ। ਸਹੀ ਹਾਂਜੀ चटनी काजे पर समोसे आ गए ताजे किनारे ਇਹ ਗੱਲ ਹੈ। ਮੈਂ ਤੈਨੂੰ ਉਹ ਗੱਲ ਆ ਵੀ ਸੁਣਾਉਣ ਲੱਗਾ ਦਾ ਸਿੱਖ ਨੇ ਜਿਹੜੇ ਨਾ ਹਾਂਜੀ ਅਜੇ ਜ਼ਿਕਰ ਜਾਣਦੇ ਨੇ ਉਹਨਾਂ ਦੀ ਫੋਟੋ ਲੱਗਣੀ ਚਾਹੀਦੀ। ਉਹਨਾਂ ਸਾਨੂੰ ਬਚਾਇਆ ਸੀ। ਉਹਨਾਂ ਸਿੱਖਾਂ ਨੂੰ ਵੱਢਦਿਆਂ ਪਿਆ ਨੂੰ ਜਿਹੜੇ ਬੰਦੇ ਦੀ ਗੱਲ ਤੈਨੂੰ ਸੁਣਾਈ ਸੀ ਵੱਢਦੇ ਪਏ ਸੀ ਤੇ ਦਾਦੇ ਉਹਨਾਂ ਦੀ ਉਹਨੇ ਤੁਹਾਡੇ ਦਾਦੇ ਦੀ ਉਹਨੇ ਬਾਹ ਵੱਢ ਲਈ ਸੀ ਤੇ ਦੂਜਿਆਂ ਨੂੰ ਦਬਕਾ ਮਾਰਿਆ। ਮੈਂ ਸਾਨੂੰ ਰਾਤ ਰੱਖ ਕੇ ਬੜੇ ਜੜਾਂ ਵਾਲੇ ਤੁਹਾਡੇ ਤਾਏ ਕੋਲ ਛੱਡ ਕੇ ਆਇਆ ਸੀ ਉਹ ਬੰਦਾ, ਉਹਨੇ ਆ ਕੇ ਠੱਟੇ ਵਾਲਾ। ਹਾਂ ਹੁਣ ਇਹਨਾਂ ਨਾਲ ਵੀ ਉਹਨੇ ਆ ਕੇ ਉਹਨਾਂ ਦੇ ਬੰਦਾ ਹੀ ਪੁਰਾਣਾ ਕੋਈ ਨਹੀਂ ਰਹਿ ਗਿਆ। ਬਾਬਾ ਜੀ ਮੈਨੂੰ ਗੱਲ ਤੁਹਾਡੇ ਸਮਝ ਲੱਗੇ ਤਫਸੀਲ ਨਾਲ ਸੁਣਾਓ ਜਿਹੜੀ ਕਹਿ ਰਹੇ ਬਾਹ ਵੱਡੀ ਕੀ ਕਿੱਥੋਂ ਦੀ ਗੱਲ ਸੁਣਾ ਰਹੇ ਉਧਰ ਦੀ? ਇੱਕ ਮਿੰਟ ਯਾਰ ਜ਼ਰਾ ਨੰਗ ਲੈਣ ਦੇ ਗੱਲ ਦਾ ਮਜ਼ਾ ਟਿੱਕੀਆਂ ਉਹਨੇ ਖਰਾਬ ਕਰ ਦੇਣਾ। ਚੱਲ ਨਹੀਂ ਗਿਆ ਪਰਾਂ ਆ ਖੇ ਚਲਾ ਗਿਆ ਜੇ ਇਸੇ ਨਾ ਠੱਕਾ ਚਲੋ ਹੁਣ ਕਰੋ ਭਾਈ ਜੀ। ਉਹ ਨਾ ਤੈਨੂੰ ਦੱਸਿਆ ਵੀ ਦੋ ਜਨਾਨੀਆਂ ਸੀ, ਦੋ ਹੁਣ 12 ਚੱਕ ਦੀਆਂ ਅੱਛਾ ਵਿਆਹੀਆਂ ਜਾਣੇ ਕੋਥੇ ਵਿਆਹੀ ਜਾਵੇ ਕੋਥੇ ਨਾਲ ਨਾਲ ਠੱਟੇ ਸੀ ਉਹ ਵਿਆਹੀਆਂ ਗਈਆਂ। ਅੱਛਾ ਉਹ ਭੈਣਾਂ ਹੀ ਬਣੀਆਂ ਰਹੀਆਂ ਸਿੱਖਾਂ ਦੀ ਤੇ ਮੁਸਲਮਾਨਾਂ ਦੀ। ਅੱਛਾ ਇੱਕ ਸਿੱਖਾਂ ਦੀ ਇੱਕ ਮੁਸਲਮਾਨਾਂ ਦੀ ਮੁਸਲਮਾਨ ਦੀ ਸਹੇਲੀਆਂ ਹਾਂ ਆਹੋ ਸਹੇਲੀਆਂ ਬਣ ਗਈਆਂ। ਹਾਂਜੀ ਉਹ ਬਾਅਦ ਤੇ ਲੁੱਟ ਜਦੋਂ ਪਈ ਹੈ ਨਾ ਇਹ ਬਾਬਾ ਜੀ ਉੱਥੋਂ ਹੀ ਗੱਲ ਸੁਣਾ ਰਹੇ ਹੋ ਨਾ ਪਿੱਛੋਂ ਇੱਥੋਂ ਦੀ ਇੱਥੋਂ ਦੀ ਪਾਕਿਸਤਾਨ ਦੀ ਸਿੱਖ ਜਦੋਂ ਇੱਧਰੋਂ ਗਏ ਨੇ ਗਏ ਨੇ। ਉਹ ਆਂਦੇ ਜਦੋਂ ਮੈਂ ਥੋੜ੍ਹਾ ਦਿਨਾਂ ਦਾ ਮੇਰੇ ਬਾਪੂ ਲੈ ਕੇ ਸਾਨੂੰ ਬਾਹਰ ਨਿਕਲਿਆ ਸਾਡਾ ਦਾਦਾ ਵੀ ਉਹਨਾਂ ਨੇ ਮੇਰੇ ਦਾਦੇ ਦੀ ਬਾਂਹ ਵੱਢ ਦਿੱਤੀ ਸਾਨੂੰ ਵੱਢਣ ਕਿਸੇ ਲੱਗੇ। ਹਮਲੇ ਵਾਲੇ ਨੇ ਮੁਸਲਮਾਨ ਉਹਨੇ ਘੋੜੀ ਲੈ ਕੇ ਆਇਆ ਹਾਂ ਉਹਨੇ ਦਬਕਾ ਮਾਰਿਆ ਪਿਛਾ ਟਾਤਾ ਹੈ ਹੂੰ ਉਹਨੂੰ ਪਿੰਡ ਲੈ ਗਿਆ ਸਾਨੂੰ ਵੱਡੇ ਗੱਡਿਆਂ ਸਾਡੇ ਤਾਏ ਕੋਲ ਛੱਡ ਕੇ ਆਇਆ। ਫਿਰ ਅਸੀਂ ਇੰਡੀਆ 'ਚ ਆਏ ਆ ਤੇ ਉਹਨੇ ਕਿਹਾ ਸਾਡਾ ਉਹਨਾਂ ਐਡਾ ਜਾਇਆ ਤੇ ਕੋਈ ਬੰਦੇ ਦੀ ਫੋਟੋ ਲੱਭੇ ਤਾਂ ਤੁਸੀਂ ਲਿਆਇਆ ਜੇ ਤੇ ਆ ਲਾਇਆ ਜੇ। ਉਹ ਬੰਦਾ ਹੀ ਕੋਨਾ ਉਹਦੀ ਉਮਰਾਂ ਦਾ ਲੱਭਿਆ ਜਿਹੜਾ ਉਹਨੂੰ ਫੋਟੋ ਲਾਵੇ ਗੱਲਾਂ ਬਾਤਾਂ। ਫਿਰ ਉਹ ਅਸਲ ਮੈਨੂੰ ਸ਼ੀਂਬਾ ਇੱਕ ਲੱਭਿਆ ਪੁਰਾਣਾ ਹੂੰ ਕੱਪੜੇ ਵੇਚਦਾ ਉਹਦੇ ਨਾਲ ਗੱਲ ਕਰਾਈ। ਮੇਰੇ ਵਗੈਰਾ ਬਾਬਾ ਸੀ ਉਹਨੇ ਕਿਹਾ ਵੀ ਠੀਕ ਹੈ ਵੀ ਸਾਡੀਆਂ ਵੱਡੀਆਂ ਦਾ ਤੇ ਨਿੱਕੀਆਂ ਦਾ ਨਾਂ ਇਹ ਸੀ। ਉਹ ਐਡਾ ਕਦਰ ਕੀਤਾ ਉਹਨੇ ਵੀ ਸਾਨੂੰ ਬਚਾ ਦਿੱਤਾ। ਉਹਨਾਂ ਦੀ ਗੱਲ ਹੈ। ਹੁਣ ਕੀ ਕਰਨਾ ਹੁਣ ਕੁਛ ਵੀ ਨਹੀਂ ਦਾ ਹੁਣ ਤਾਂ ਸ਼ਾਵਾ। ਬਜ਼ੁਰਗੋ ਫਿਰ ਆਪਣੇ ਪਿੰਡ ਦੇ ਵਿੱਚ ਤੁਸੀਂ ਉੱਥੋਂ ਨਿਕਲੇ ਸੋ ਹਾਂ। ਆਪਣੇ ਪਿੰਡ ਤੁਹਾਡੇ 'ਚ ਨਹੀਂ ਅੱਗੋਂ ਲੱਗੀ ਕੋਈ ਨਹੀਂ ਸਾਡੇ ਨੇ ਸਿੱਖ ਹੀ ਨਹੀਂ ਕੋਈ ਆਇਆ ਨਾ ਕੋਈ ਸਾਡੇ ਪਿੰਡ 'ਚ ਨਹੀਂ ਆਇਆ ਆਪਣੇ ਆਪ ਅਸੀਂ ਨਿਕਲੇ ਆ 12-13 ਪਿੰਡ ਆਪਣੇ ਆਪ ਨਿਕਲ ਕੇ ਆਏ। ਸਾਡੇ ਨੇੜੇ ਕੋਈ ਸ਼ੈ ਨਹੀਂ ਆਈ ਐਵੇਂ ਰਾਹ ਦੇ ਵਿੱਚ ਵੀ ਨਹੀਂ ਕੋਈ ਮਸਲਾ ਹਾਂ, ਬਣਿਆ। ਸਿੱਖਾਂ ਦਾ ਮੁਸਲਮਾਨਾਂ ਦਾ ਇਹਨਾਂ ਦਾ ਸਿੱਖਾਂ ਨਾਲ ਭਾਈਚਾਰੇ ਹੁੰਦੇ ਨੇ। ਹੂੰ ਬੱਕਰੇ ਖੋਣੇ ਬੰਦਿਆਂ ਨੇ ਵੀ ਤੁਹਾਡੇ ਜੋਗੇ ਨੇ ਤੇ ਗਾਂ ਕੱਟਾ ਕੀਤਾ ਜਿਹੜੇ ਸ਼ਰਾਬਾਂ ਦੱਬ ਕੇ ਉਹਨਾਂ ਪੀ ਲੈਣੀ ਸੱਟੀ ਜਾਣੇ ਅੱਗੇ ਉਹਨਾਂ ਉਹ ਵੀ ਖਾਧੀ ਜਾਣੇ ਹੁਣ ਉਹ ਵੀ ਖਾਧੀ ਜਾਣੇ। ਉਦੋਂ ਅਜਾਬ ਦੇ ਬੰਦਿਆਂ ਨੂੰ ਬਾਬਾ ਜੀ ਉਹ ਜਿਵੇਂ ਇੱਥੇ ਹੁਣ ਕੋਈ ਮੂੰਹ ਪਿਆਰ ਹੋਵੇਗਾ ਸਾਈ ਨਾਲ ਅਸੀਂ ਉਹਨੂੰ ਵੀ ਸ਼ਾਦੀ ਬਰਾਤ ਤੇ ਸੱਦ ਲੈਨੇ ਆ। ਆਹੋ ਉਹ ਤਾਂ ਸਿੱਖਾਂ ਸੁੱਖਾਂ ਨੂੰ ਇੱਕ ਦੂਜੇ ਨੂੰ ਸੱਦਦੇ ਆ। ਬੜੀਆਂ ਸਾਦੇ ਲੋਕੀ ਸ਼ਾਦੀਆਂ ਸਿੱਖਾਂ ਵੀ ਜਾਣਾ ਦਿਆ। ਅੱਛਾ ਅੱਛਾ ਸਿੱਖ ਕੌਮ ਹੈ ਜਿਹੜੀ ਇਹਨਾਂ ਨੇ ਸ਼ੁਰੂ ਤੋਂ ਹੁਣ ਕਰ ਲਿਆ। ਇੱਕ ਤਾਂ ਇਹਨਾਂ ਨੇ ਜੰਮਦਿਆਂ ਨਾਲ ਵਾਲ ਨਹੀਂ ਲਵਾਉਣਾ ਕੋਈ ਵੀ ਜੁੱਸੇ ਤੋਂ। ਹੁਣ ਤਾਂ ਬੋਧੇ ਰਖਵਾਏ ਹੋਏ ਨੇ ਓਡੇ ਓਡੇ ਜੂੜੇ ਹੋਣੇ ਤੇ ਮੱਝਾਂ ਭਾਵੇਂ 10 ਮਿਲਦੀਆਂ ਜਿਹੜਾ ਖਾ ਲਿਆ ਜਿਹੜਾ ਬਚ ਗਿਆ ਡੱਟ ਲਾ ਕੇ ਰੱਖੀ ਜਾਣ ਕਿਸੇ ਦੇ ਵਿਆਹ ਤੇ ਦੇ ਦੇਣਾ। ਇਹ ਦੋ ਕੰਮ ਨਹੀਂ ਕਰਦੇ ਸੀ ਵੇਚਦੇ ਨਹੀਂ ਹੁੰਦੇ ਸੀ ਉਹ ਤੇ ਹੁਣ ਤਾਂ ਸਾਰੇ ਵੇਚਣ ਲੱਗ ਪਏ। ਇਹ ਮੁਸਲਮਾਨਾਂ ਨੂੰ ਉਂਝ ਹੀ ਫਤਿਹ ਸਿੱਖਾਂ ਜਿੱਡਾ ਜਵਾਨ ਕੋਈ ਨਹੀਂ ਹੁੰਦਾ ਨਾ ਸਿੱਖੀਆਂ ਜਿੱਡਾ ਜਵਾਨ ਬੰਦਾ ਕੋਈ ਨਹੀਂ ਹੁੰਦਾ ਤੇ ਉਂਝ ਮੁਸਲਮਾਨਾਂ ਨੂੰ ਫਤਿਹ ਬੁਲਾ ਦੇ ਦਿੰਦੇ ਨੇ ਭਾਵੇਂ ਕਿੱਡਾ ਵੀ ਹੋਵੇ। ਹਾਂ ਇਹ ਕੰਮ ਹੈ। ਚਲੋ ਇਹ ਬਜ਼ੁਰਗੋ ਬੜੀ ਬੜੀ ਮਿਹਰਬਾਨੀ ਤੁਸੀਂ ਪੁਰਾਣਾ ਕਲਚਰ ਸਾਨੂੰ ਸਾਰਾ ਅੱਖਾਂਗੇ ਸਾਡੇ ਆ ਗਏ ਵੀ ਤੁਸੀਂ ਕਿਵੇਂ ਰਹਿੰਦੇ ਸੋ। ਤੁਸੀਂ ਸਾਰੀਆਂ ਆਪਣੇ ਜਿਹੜੇ ਆਪਣੀ ਸਟੋਰੀ ਸਾਰੀ ਸੁਣਾਈ ਤੁਸੀਂ ਕਿਵੇਂ ਕਿਵੇਂ ਆਏ ਤੁਸੀਂ ਸਿੱਖਾਂ ਨਾਲ ਮੁਸਲਮਾਨ ਆਪਸ ਚ ਪਿਆਰ ਸਾਨੂੰ ਦੱਸਿਆ ਕਿਵੇਂ ਨਾ ਹੁੰਦਾ ਸੀ ਕਿਵੇਂ ਰਹਿੰਦੇ ਸੋ ਤੇ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਇੰਨਾ ਟਾਈਮ ਸਾਨੂੰ ਦਿੱਤਾ। ਨਾਜ਼ਰੀਨ ਉਮੀਦ ਹੈ ਤੁਹਾਨੂੰ ਅੱਜ ਦੀ ਜਿਹੜੀ ਇਹ ਵੀਡੀਓ ਪਸੰਦ ਆਈ ਹੋਏਗੀ। ਅਗਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਲਾਜ਼ਮਨ ਕਰਨਾ। ਅਗਰ ਤੁਸੀਂ ਵੀ ਆਪਣੇ ਵੱਡਿਆਂ ਕੋਲ ਲਹਿੰਦੇ ਪੰਜਾਬ ਵਾਲਾ ਪਿੰਡ ਵੇਖਣਾ ਚਾਹੁੰਦੇ ਜਿੱਥੇ ਤੁਹਾਡੇ ਵੱਡੇ ਜਿਹੜੇ ਉੱਜੜ ਕੇ ਗਏ ਸੀ 47 ਟਾਈਮ ਅਗਰ ਉਹ ਖੁਦ ਜ਼ਿੰਦਾ ਨੇ ਉਹਨਾਂ ਦਾ ਦਿਲ ਕਰ ਰਿਹਾ ਕਿ ਅਸੀਂ ਆਪਣਾ ਪਿੰਡ ਵੇਖੀਏ ਅਸੀਂ ਆਪਣੇ ਪਿੰਡ ਦੇ ਕਿਸੇ ਵਸਨੀਕ ਦਾ ਜਿਹੜਾ ਗੱਲਾਂ ਬਾਤਾਂ ਉਹਦੀ ਜ਼ਬਾਨੀ ਸਾਡੇ ਜਿਹੜੇ ਵੱਡੇ ਨੇ ਦੱਸੇ ਉਹਦੀਆਂ ਗੱਲਾਂ ਸੁਣੀਏ ਤੇ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ। ਅਸੀਂ ਉੱਥੇ ਜਾ ਕੇ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਡੇ ਵੱਡਿਆਂ ਦਾ ਜਿਹੜਾ ਇੰਟਰਵਿਊ ਜਿਹੜੇ ਉੱਥੋਂ ਕੋਈ ਮਿਲ ਜਾਵੇ ਉਹਦਾ ਇੰਟਰਵਿਊ ਕਰੀਏ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਸੌਂ ਦਿਓ, ਇਜਾਜ਼ਤ ਰੱਬ ਰੱਖੋ।